722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, परमजीत कौर रंगी वैकाविल, हरनेक सिंह पाबला इंडियन कुजीन रैंटन वाशिंगटन, सरबजीत सिंह शोकर टरलॉक GN टायर एंड लूब, जिन्हों के कोलों तुसीं ट्रक वाश, ऑयल चेंज, एयर ब्रेक का काम करवा सकते हो। नवे पुराने टायर वाजिब कीमतां ते खरीद सकते हो। सेंटा नेला दे विच लोकेशन है। कॉल निम्मा सोहता 209 277 0113 ते जस्सी गिल बेकर्सफील्ड। इन्हां सारिਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। CEC ਦੀ ਨਿਯੁਕਤੀ ਤੇ ਮੋਦੀ ਸਰਕਾਰ ਨੂੰ ਕਸੂਤੇ ਸਵਾਲ। ਬਿਲਕੁਲ ਬਿਲਕੁਲ, ਦੇਖੋ ਇਹ ਇੱਕ ਬੜਾ ਇਸ ਵੇਲੇ ਕਹਿ ਲਈਏ ਕਿ ਪੱਖਵਾਂ ਬਹਿਸ ਦਾ ਵਿਸ਼ਾ ਹੈ ਉਰੇ ਇੰਡੀਆ ਦੇ ਵਿੱਚ। ਮਸਲਾ ਕੀ ਹੈ? ਮਸਲਾ ਥੋੜਾ ਜਿਹਾ ਪਿਛੋਕੜ ਚਲੇ ਜਾਣਾ ਪਵੇਗਾ ਕਿ 2018 ਦੇ ਵਿੱਚ ਇੱਕ FIR ਕਹਿ ਰਿਹਾ, ਇੱਕ ਪਟੀਸ਼ਨ ਫਾਈਲ ਹੁੰਦੀ ਹੈ ਤਾਂ ਪਟੀਸ਼ਨ ਦੇ ਵਿੱਚ ਮਤਲਬ ਕਿ ਇਹਨਾਂ ਚੀਜ਼ਾਂ ਦਾ ਜੋ ਆਪਾਂ ਕਿਹਨੂੰ ਕਹਿ ਰਹੇ CAC, ਇਹ ਕਹਿ ਰਹੇ ਆ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਹੁੰਦਾ ਹੈ, ਉਹਨੂੰ ਕਹਿ ਦਿੰਦੇ ਆ। ਤਾਂ ਇਲੈਕਸ਼ਨ ਕਮਿਸ਼ਨਰ ਇੱਥੇ ਹੁੰਦੇ ਆ, ਫਿਰ ਇਸ ਤੋਂ ਇਲਾਵਾ ਚੀਫ ਇਲੈਕਸ਼ਨ ਕਮਿਸ਼ਨਰ। ਤਾਂ ਇਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਰਾਸ਼ਟਰਪਤੀ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਉਹਦੇ ਚ ਆਪਾਂ ਨੂੰ ਪਤਾ ਕਿ ਰਾਸ਼ਟਰਪਤੀ ਸਿਰਫ ਆਰਡਰ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਖਰੀ ਸਹੀ ਪਾ ਕੇ ਤੋਰਦੇ, ਬਾਕੀ ਕੇਂਦਰ ਸਰਕਾਰ ਦੀ ਮਨਮਰਜ਼ੀ ਦੇ ਮੁਤਾਬਕ ਹੀ ਸਾਰਾ ਕੁਝ ਚੱਲਦਾ। ਇਹ ਆਪਾਂ ਨੂੰ ਪਤਾ ਹੈ, ਸੱਚ ਹੈ, ਫੈਕਟ ਆ। ਤਾਂ ਇਹ ਜਿਹੜੀ CEC ਦੀ ਤੇ EC ਦੀ ਨਿਯੁਕਤੀ ਹੁੰਦੀ ਆ, ਇਹਦੇ ਵਿੱਚ ਕੀ ਆ ਕਿ ਉਮਰ ਹੱਦ ਜਿਹੜੀ ਆ 65 ਸਾਲ ਆ ਤੇ ਵੱਧ ਤੋਂ ਵੱਧ ਕਾਰਜਕਾਲ ਜਿਹੜਾ 6 ਸਾਲ ਦਾ ਆ। ਹੁਣ ਇਹਦੇ ਚ ਅੜੰਗਾ ਇਹ ਆ ਕਿ ਕੋਈ ਵੀ ਨਿਯੁਕਤੀ ਦਾ ਪੱਕਾ ਠੋਸ ਕਾਨੂੰਨ ਨਹੀਂ ਹੈ, ਨਿਯਮ ਨਹੀਂ ਹੈਗਾ, ਪ੍ਰਕਿਰਿਆ ਨਹੀਂ ਹੈਗੀ। ਤਾਂ ਇੱਥੇ ਚੱਕਰ ਇਹ ਚੱਲਿਆ ਕਿ ਬਹਿਸ ਜਦੋਂ ਚੱਲ ਰਹੀ ਸੀਗੀ, ਮਤਲਬ ਕਿ ਤੁਸੀਂ ਦੇਖੋ ਨਾ ਕਿ ਬਹਿਸ ਦੇ ਦੌਰਾਨ ਹੀ ਕੀ ਹੋਇਆ ਕਿ ਅਜੇ ਚੱਲ ਰਹੀ ਸੀ ਇਹਦੇ ਤੇ ਸੁਣਵਾਈ, ਤੇ ਇਹਨਾਂ ਨੇ ਚੱਕ ਕੇ ਤੇ CEC ਜਿਹੜੇ ਆਪਣੇ ਪੰਜਾਬ ਕੈਡਰ ਦੇ ਹੀ ਆ, ਗੋਇਲ ਸਾਹਿਬ, ਇਹਨਾਂ ਨੂੰ ਲਾ ਦਿੱਤਾ। ਗੋਇਲ ਸਾਹਿਬ ਨੂੰ ਜਿਸ ਵੇਲੇ ਲਾ ਦਿੱਤਾ, ਅਜੇ ਸੁਣਵਾਈ ਚੱਲ ਰਹੀ ਸੀ, ਉਹਦੇ ਤੇ ਕੋਈ ਫੈਸਲਾ ਨਹੀਂ ਹੋਇਆ। ਅਰੁਣ ਗੋਇਲ ਜੀ ਜਿਹੜੇ ਆ, ਉਹਨਾਂ ਨੂੰ ਏਦਾਂ ਲਾਇਆ ਗਿਆ ਜਿਵੇਂ ਸਮਝ ਲਓ ਕਿ 18 ਨਵੰਬਰ ਨੂੰ VRS ਲੈਂਦੇ ਆ ਉਹ, ਤੇ 19 ਨਵੰਬਰ ਨੂੰ ਉਹਨਾਂ ਨੂੰ ਬਣਾ ਦਿੱਤਾ ਜਾਂਦਾ, ਉਹਦੇ ਤੇ ਬਿਠਾ ਦਿੱਤਾ ਜਾਂਦਾ ਹੈ ਜੀ। ਤਾਂ ਇਹ ਇੱਕ ਇਸ ਤਰ੍ਹਾਂ ਦਾ ਮਾਮਲਾ ਸੀਗਾ ਕਿ ਸੁਪਰੀਮ ਕੋਰਟ ਨੇ ਆਖਿਆ ਕਿ ਅਸੀਂ ਤੇ ਸੁਣਵਾਈ ਕਰ ਰਹੇ ਹਾਂ ਇਹਨਾਂ ਚੀਜ਼ਾਂ ਨੂੰ ਲੈ ਕੇ, ਤੇ ਤੁਸੀਂ ਉਹਦੇ ਦਰਮਿਆਨ ਹੀ ਇਸ ਸਾਰਾ ਕੁਝ ਕਰ ਦਿੱਤਾ। ਫਿਰ ਉਹਨਾਂ ਨੇ ਕਿਹਾ ਸੀਗਾ, ਮਤਲਬ ਜਿਹੜੀ ਅਪਾਇੰਟਮੈਂਟ ਦੀ ਫਾਈਲ ਆ ਕਿ ਉਹ ਸਾਨੂੰ ਦਿਖਾਓ। ਇਹ ਆਨਾਕਾਨੀ ਕਰਦੇ ਸਨ। ਇੱਥੋਂ ਤੱਕ ਕੇਂਦਰ ਸਰਕਾਰ ਦੇ ਜਿਹੜੇ ਕਾਨੂੰਨੀ ਉੱਥੇ ਹੈਗੇ ਸਨ ਪੇਸ਼ਕਾਰ, ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਜੀ, ਗੱਲ ਇਹ ਆ ਕਿ ਤੁਸੀਂ ਕੇਂਦਰ ਸਰਕਾਰ ਯਾਨੀ ਮਤਲਬ ਕਿ ਸਰਕਾਰ ਦੇ ਅਧਿਕਾਰ ਖੇਤਰ 'ਚ ਦਖਲ ਦੇ ਰਹੇ। ਉਹਨਾਂ ਨੇ ਕਿਹਾ ਕਿ ਦੇਖੋ, ਸਾਡੀ ਮਨਸ਼ਾ ਕੋਈ ਕਿਸੇ ਨਾਲ ਨਿੱਜੀ ਤੌਰ ਤੇ ਨਹੀਂ ਹੈ, ਸਾਡਾ ਮਸਲਾ ਜਿਹੜਾ ਉਹ ਨਿਯੁਕਤੀ ਦੀ ਪ੍ਰਕਿਰਿਆ ਦੇ ਨਾਲ ਆ, ਸਾਡੀ ਕਿਸੇ ਅਹੁਦੇਦਾਰ ਦੇ ਨਾਲ ਕੋਈ ਸਮੱਸਿਆ ਨਹੀਂ ਆਏਗੀ। ਤਾਂ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਏਦਾਂ ਕਰੋ, ਪਹਿਲਾਂ ਤਾਂ ਲਿਸਟ ਕੱਢ ਕੇ ਦਿਖਾਓ ਬਈ ਲਿਸਟ ਕੀ ਬੋਲਦੀ ਆ। ਜਦੋਂ ਲਿਸਟ ਕੱਢ ਕੇ ਦਿਖਾਈ ਤਾਂ ਇੱਥੇ ਇਹ ਹਾਲ ਰਿਹਾ ਰਾਜਕਰਨਵੀਰ ਸਿੰਘ ਜੀ, ਕਾਫੀ ਇੰਟਰਸਟਿੰਗ ਮਾਮਲਾ ਹੈ ਕਿ ਜਿਹੜਾ UPI ਦਾ ਕਾਰਜਕਾਲ ਸੀ, UPI ਦਾ, ਉਹਦੇ ਵਿੱਚ ਵੀ ਤੇ ਨਰਿੰਦਰ ਮੋਦੀ ਵਾਲਾ ਜਿਹੜਾ ਕਾਰਜਕਾਲ ਸੀ, ਇਹਨਾਂ ਦੋਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਜਿਹੜੇ ਇਹ ਨਿਯੁਕਤੀ ਵਾਲੇ ਕੰਮ ਕੀਤੇ ਗਏ। ਮਸਲਨ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਇੱਕ ਗੱਲ ਕਹੀ ਕਿ ਜਿਹੜਾ ਤੁਸੀਂ ਕਾਰਜਕਾਲ ਕੀਤਾ UPI ਦਾ, ਉਹਦੇ ਵਿੱਚ ਉਹਨਾਂ ਨੇ ਜਿੰਨੇ ਵੀ CAC ਮਤਲਬ ਕਿ ਲਾਏ ਆ, ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਬਣਦੀ ਹੈ 6 ਬਦਲ ਦਿੱਤੇ ਉਹਨਾਂ ਨੇ 10 ਸਾਲਾਂ 'ਚ UPI, ਹਨਾ, ਜਿਹੜੀ ਉਹਨਾਂ ਦੀ ਹੈਗੀ ਸੀਗੀ ਕਾਂਗਰਸ ਸਰਕਾਰ ਦੀ ਆਪਾਂ ਕਹਿ ਲਈਏ। ਤਾਂ ਜਿਹੜੇ ਹੈਗੇ NDA ਵਾਲੇ, ਉਹ ਕਹਿੰਦੇ NDA ਵਾਲਿਆਂ ਨੇ ਵੀ ਕਮਾਲ ਦਾ ਕੰਮ ਕੀਤਾ ਹੈ। ਤਾਂ ਜੇ ਉਹਨਾਂ ਨੇ ਕੰਮ ਕਮਾਲ ਦਾ ਕੀਤਾ ਤੇ NDA ਵਾਲਿਆਂ ਨੇ ਹੁਣ 8 ਸਾਲਾਂ ਦੇ ਵਿੱਚ ਹੀ 8 CAC ਬਦਲ ਦਿੱਤੇ ਆ। ਮਤਲਬ ਕਿ ਉਹਨਾਂ ਨੇ 6 ਬਦਲੇ ਸਨ 10 ਸਾਲਾਂ ਦੇ ਵਿੱਚ, ਤੇ ਤੁਸੀਂ 8 ਸਾਲਾਂ 'ਚ ਹੀ 8 ਬਦਲੀ ਬੈਠੇ ਹੋ।
ਸੂਚੀ ਦੇ ਵਿੱਚ ਇਹ ਵੀ ਆ ਗਿਆ। ਹੂੰ, ਫਿਰ ਉਹਨਾਂ ਨੇ ਕਿਹਾ, ਸੁਪਰੀਮ ਕੋਰਟ ਨੇ ਕਿਹਾ ਕਿ ਆਰਟੀਕਲ 324 ਹੈ ਜਿਹੜਾ, ਉਹ ਇਹ ਤਾਂ ਜ਼ਿਕਰ ਕਰਦਾ ਆ, ਉਹਦੇ ਤਹਿਤ ਤੁਸੀਂ ਨਿਯਮ ਬਣਾਉਣੇ ਸੀਗੇ, ਪਰ ਉਹ ਤਾਂ ਇਹ ਗੱਲ ਕਹਿੰਦਾ ਕਿ 6 ਸਾਲ ਤੱਕ ਵੱਧ ਤੋਂ ਵੱਧ ਕਾਰਜਕਾਲ ਹੋ ਸਕਦਾ ਹੈ, ਤੇ ਮਤਲਬ ਕਿ 64 ਸਾਲ ਤੋਂ ਉੱਤੇ ਉਮਰ ਨਹੀਂ ਹੋਣੀ ਚਾਹੀਦੀ। ਤੇ ਤੁਸੀਂ ਕੀ ਵੇਖਦੇ ਹੋ? ਤੁਸੀਂ ਦੇਖਦੇ ਹੋ ਕਿ ਆਹ ਬੰਦਾ ਜਿਹੜਾ ਇਹ ਫਿੱਟ ਪੈਂਦਾ, ਉਸ ਬੰਦੇ ਨੂੰ ਲਾ ਦਿੰਦੇ ਹੋ ਕਿ ਇਹਦੇ ਇੰਨੇ ਕੁ ਸਮੇਂ ਦੀ ਬਚਦੀ ਆ, ਇਹਦੀ ਉਮਰ ਹੋ ਜਾਏਗੀ, ਉਹਨੂੰ ਤੁਸੀਂ ਲਾ ਕੇ ਤੇ ਆਪਣੇ ਹਿਸਾਬ ਕਿਤਾਬ ਨਾਲ ਚਲਾਉਨੇ ਹੋ, ਉਸ ਬੰਦੇ ਤੇ ਦਬਾਅ ਰਹਿੰਦਾ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਬੜੀ ਜ਼ਿਆਦਾ ਕਹਿ ਲਓ ਕਿ ਦਿਲਚਸਪ ਹੋ ਗਈ ਸੁਣਵਾਈ। ਤਾਂ ਅੱਜ ਵੀ ਇਹ ਸੁਣਵਾਈ ਜਿਹੜੀ ਚੱਲਦੀ ਰਹੀ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਕਮਾਲ ਦੀ ਗੱਲ ਆ ਕਿ 24 ਘੰਟਿਆਂ 'ਚ ਹੀ, ਮਤਲਬ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 18 ਨੂੰ VRS ਹੈ ਵੀ ਸਵੇਛਾ ਜਿਹੜੀ ਸੇਵਾ ਮੁਕਤੀ ਹੁੰਦੀ ਹੈ ਉਹ ਲਈ ਗਈ, 19 ਨੂੰ ਮਤਲਬ ਉਹਨਾਂ ਦੀ ਨਿਯੁਕਤੀ ਹੋ ਗਈ। ਉਹ ਕਹਿੰਦੇ ਕਿ 19 ਨੂੰ ਨਿਯੁਕਤੀ, ਇੰਨੀ ਬਿਜਲੀ ਦੀ ਰਫ਼ਤਾਰ ਦੇ ਨਾਲ ਫਾਈਲ ਤੁਰੀ ਆ, ਇਹ ਤੇ ਇੰਡੀਆ ਦੇ ਵਿੱਚ ਵਰਲਡ ਰਿਕਾਰਡ ਬਣ ਜਾਏਗਾ ਵੈਸੇ, ਕਿ ਬਈ ਫਾਈਲਾਂ ਨੂੰ ਤੇ ਇੱਥੇ ਦੱਸਦੇ ਕਿ ਨੋਟਾਂ ਦੇ ਟਾਇਰ ਲਾਉਣੇ ਪੈਂਦੇ ਆ, ਇਹ ਤੇ ਫਾਈਲ ਉੱਡ ਗਈ, ਇਹਨੂੰ ਤਾਂ ਖੰਭ ਲੱਗ ਗਏ। ਤਾਂ ਇਸ ਕਰਕੇ ਅੱਜ ਕਾਫੀ ਇਹ ਗਰਮਾ ਗਰਮ ਕਹਿ ਲਓ ਕਿ ਬਹਿਸ ਹੋਈ, ਇਹਨਾਂ ਨੂੰ ਸਵਾਲ ਕੀਤੇ ਗਏ ਕਿ ਐਸਾ ਕੀ ਵੇਖਿਆ ਗਿਆ, ਮਤਲਬ ਇੰਨੇ ਘੱਟ ਸਮੇਂ ਦੇ ਵਿੱਚ ਤੁਸੀਂ ਦੱਸੋ ਕਿ ਕੀ ਕੁਝ ਵੇਖਿਆ ਗਿਆ ਹੋਵੇਗਾ। ਤਾਂ ਹੁਣ ਇੱਕ ਇਹ ਵੀ ਥੋੜਾ ਜਿਹਾ ਆ ਰਿਹਾ ਇਸ ਪੱਖ ਤੋਂ ਵੀ ਕਿ ਜਿਵੇਂ ਮੰਨ ਲਓ ਜਿਵੇਂ ਆਪਾਂ ਕੁਝ ਮਾਮਲਿਆਂ 'ਚ ਦੇਖਦੇ ਹਾਂ ਕਿ ਵਿਰੋਧੀ ਧਿਰ ਦਾ ਆਗੂ ਹੁੰਦਾ, ਪ੍ਰਧਾਨ ਮੰਤਰੀ ਹੁੰਦਾ ਤੇ ਚੀਫ ਜਸਟਿਸ ਆਫ ਇੰਡੀਆ ਹੁੰਦਾ। ਤਾਂ ਸੁਪਰੀਮ ਕੋਰਟ ਕਹਿ ਰਿਹਾ ਕਿ ਕਿਉਂ ਨਹੀਂ ਤੁਸੀਂ ਇਸ ਤਰ੍ਹਾਂ ਦਾ ਨਿਯਮ ਬਣਾਉਂਦੇ, ਕਿ ਇਹ ਲੋਕਤੰਤਰ ਵਾਸਤੇ ਬਹੁਤ ਜ਼ਰੂਰੀ ਆ। ਹੁਣ ਮਤਲਬ ਦੇਖੋ, ਕੁਝ ਗੱਲਾਂ ਸੁਪਰੀਮ ਕੋਰਟ ਸਿੱਧੀਆਂ ਨਹੀਂ ਕਹਿ ਸਕਦਾ, ਪਰ ਅਸਿੱਧੇ ਢੰਗ 'ਚੋਂ ਕੀ ਕਹਿ ਰਹੇ ਆ ਸਭ ਨੂੰ ਪਤਾ ਹੈ ਕਿ ਭਾਈ ਤੁਸੀਂ ਬੰਦੇ ਆਪਣੀ ਮਨਮਰਜ਼ੀ ਦੇ ਬਿਠਾਉਨੇ ਹੋ, ਤੁਸੀਂ ਬੰਦੇ ਜਿਹੜੇ ਆ ਉਹ ਐਸੇ ਬਿਠਾਉਨੇ ਜਿਨ੍ਹਾਂ ਨੇ ਸਾਲ, 1.5 ਸਾਲ, 2 ਸਾਲ ਕੰਮ ਕਰਨਾ ਹੁੰਦਾ, ਉਸ ਤੋਂ ਬਾਅਦ ਨਵਾਂ ਲੈ ਆਂਦਾ, ਉਸ ਹਿਸਾਬ ਨਾਲ ਚਲਾਈ ਜਾਂਦੇ ਹੋ। ਤੇ ਇਹ ਕਹਿੰਦੇ ਜੀ ਕਿ ਦੇਖੋ ਕਿਸੇ ਨੇ ਅੱਜ ਤੱਕ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਤੇ ਕੀਤੀ ਨਹੀਂ ਹੈ। ਤਾਂ ਫਿਰ ਇੱਕ ਹਵਾਲਾ ਦਿੱਤਾ ਗਿਆ ਕਿ ਇੱਕ ਇਲੈਕਸ਼ਨ ਕਮਿਸ਼ਨਰ ਨੇ ਅਸਤੀਫਾ ਦਿੱਤਾ ਸੀਗਾ, ਤੁਹਾਨੂੰ ਯਾਦ ਹੋਏਗਾ, ਉਹਨਾਂ ਨੇ ਅਸਹਿਮਤੀ ਜਤਾਈ ਸੀ, ਨੋਟਿੰਗ ਦਿੱਤੀ ਸੀਗੀ। ਤਾਂ ਫਿਰ ਉਹਨਾਂ ਦੀ ਲੜਕੀ ਸੀਗੀ, ਉਹਨੇ ਵੀ ਕਾਫੀ ਛਾਲ ਚੁਕਾਈ ਸੀਗੀ ਇਧਰ ਲੇਹ ਲਦਾਖ ਵਾਲੀ ਸਾਈਡ ਤੇ। ਤਾਂ ਬਾਅਦ ਦੇ ਵਿੱਚ ਉਹਨਾਂ ਦੇ ਖਿਲਾਫ ਜਾਂਚ ਪੜਤਾਲ ਖੋਲ ਦਿੱਤੀ ਗਈ ਸੀ, ਤਾਂ ਉਹਨਾਂ ਦਾ ਹਵਾਲਾ ਦਿੱਤਾ ਗਿਆ ਇੱਥੇ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਤੇ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਇਸ ਤਰ੍ਹਾਂ ਦਾ ਤਾਂ ਕੋਈ ਅੱਜ ਤੱਕ ਕੋਈ ਮਾਮਲਾ ਨਹੀਂ ਸਾਹਮਣੇ ਆਇਆ। ਮਤਲਬ ਕਿ ਸੁਪਰੀਮ ਕੋਰਟ ਸਿੱਧੇ ਢੰਗ ਨਾਲ ਨਾ ਸਹੀ, ਅਸਿੱਧੇ ਢੰਗ ਨਾਲ ਇਹੋ ਹੀ ਕਹਿ ਰਿਹਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਜਿਹੜੀਆਂ ਕਰ ਰਹੇ ਹੋ ਲੋਕਤੰਤਰ ਵਾਸਤੇ ਠੀਕ ਨਹੀਂ ਹੈ। ਤਾਂ ਤੁਹਾਨੂੰ ਪਾਰਦਰਸ਼ਤਾ ਰੱਖਣੀ ਪਏਗੀ, ਸਿਸਟਮ ਬਣਾਉਣਾ ਪਏਗਾ। ਤੇ ਕਿਉਂ ਨਹੀਂ ਐਸਾ ਸਿਸਟਮ ਹੁੰਦਾ ਜਿਹਦੇ ਚ ਵਿਰੋਧੀ ਧਿਰ ਦਾ ਵੀ ਆਗੂ ਹੋਵੇ, ਜਿਹਦੇ ਚ ਚੀਫ ਜਸਟਿਸ ਆਫ ਇੰਡੀਆ ਵੀ ਹੋਵੇ ਤੇ ਜਿਹਦੇ ਚ ਪ੍ਰਧਾਨ ਮੰਤਰੀ ਹੋਵੇ। ਜੀ ਜੀ ਜੀ, ਪਰ ਬਿਲਕੁਲ ਆਪਾਂ ਦੇਖਦੇ ਹੀ ਹਾਂ ਸਰਕਾਰ ਤਾਂ ਇਹੋ ਜਿਹੀਆਂ ਗਾਈਡਲਾਈਨਾਂ ਨਸ਼ਿੱਕੇ ਢੰਗ ਦੀ ਆਈ ਆ ਤੇ ਲੱਗਦਾ ਨਹੀਂ ਹੈ ਵੀ ਕੋਈ ਜਲਦੀ ਕਿਤੇ ਸੁਧਰਨ ਵਾਲੇ ਆ। ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ, ਕਹਿੰਦੇ ਸਰਕਾਰ ਨੇ ਮਨਾ ਲਿਆ ਡੱਲੇਵਾਲ ਚੱਕਿਆ ਜਾਵੇਗਾ ਧਰਨਾ, ਇਹ ਆਪ ਮੰਨੇ ਜਾਂ ਧੱਕੇ ਨਾਲ ਮਨਾਏ ਆ? ਨਹੀਂ ਦੇਖੋ, ਮੰਨ ਤਾਂ ਨਹੀਂ ਸੀ ਰਹੇ। ਹੁਣੇ ਥੋੜੀ ਦੇਰ ਪਹਿਲਾਂ ਖਬਰ ਫਲੈਸ਼ ਹੋਈ ਆ, ਕਿਉਂਕਿ 2.5-3 ਘੰਟੇ ਮੀਟਿੰਗ ਇਹਨਾਂ ਦੀ ਚੱਲਦੀ ਰਹੀ। ਪਹਿਲਾਂ ਤਾਂ ਮੀਟਿੰਗ ਜਿਹੜੀ ਆ ਉਹ ਅਸਫਲ ਰਹੀ ਸੀ, ਫਿਰ ਦੁਬਾਰਾ ਮੀਟਿੰਗ ਹੋਈ ਆ 2-2.5 ਘੰਟਿਆਂ ਤੋਂ ਬਾਅਦ। ਹੁਣੇ ਹਨੇਰੇ ਹੋਏ ਧਾਲੀਵਾਲ ਸਾਹਿਬ ਜਦੋਂ ਮੀਟਿੰਗ ਚੋਂ ਨਿਕਲੇ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਬਈ ਦੇਖੋ ਸਾਡੀ ਸਹਿਮਤੀ ਬਣ ਗਈ ਆ ਤੇ ਬਾਕੀ ਅਸੀਂ ਸਾਰੇ ਨੁਕਤੇ ਜਿਹੜੇ ਆ ਉਹ ਤੁਹਾਡੇ ਨਾਲ ਉੱਥੇ ਜਾ ਕੇ ਸਾਂਝੇ ਕਰਾਂਗੇ। ਉੱਥੇ ਜਾ ਕੇ ਮਤਲਬ ਕਿ ਜਿੱਥੇ ਡੱਲੇਵਾਲ ਸਾਹਿਬ ਜਿਹੜੇ ਆ ਉਹ ਬੈਠੇ ਹੋਏ ਨੇ ਮਰਨ ਵਾਰਤਾ ਤੇ। ਤਾਂ ਵੈਸੇ ਤਾਂ ਜੇ ਤੁਸੀਂ ਹਿਸਟਰੀ ਦੇਖੋਗੇ ਤਾਂ ਅੱਜ ਦੇ ਦਿਨ ਮੇਰੇ ਖਿਆਲ ਦੇ ਨਾਲ ਸੰਤ ਫਤਿਹ ਸਿੰਘ ਹੋਰਾਂ ਨੇ ਵੀ ਕੀਤਾ ਸੀਗਾ ਦਿਨ, ਬੜਾ ਉਹ ਇੱਕ ਮੇਲ ਖਾਂਦਾ ਹੀ ਆ। ਗੱਲ ਇਹ ਆ ਕਿ ਇਹ ਹੁਣ ਜਾ ਕੇ ਉੱਥੇ ਜੂਸ ਵਗੈਰਾ ਪਿਉਣਗੇ, ਪਤਾ ਨਹੀਂ ਕਿ ਨਹੀਂ ਅੱਜ ਦਾ ਦਿਨ ਕੀ ਮਰਨ ਵਰਤ ਚੱਲੇਗਾ ਕਿ ਨਹੀਂ। ਹੁਣ ਲੱਗਦਾ ਤੇ ਇਹੋ ਆ ਕਿ ਧਾਲੀਵਾਲ ਸਾਹਿਬ ਮੀਟਿੰਗ ਵਾਲੀ ਜਗ੍ਹਾ ਤੋਂ ਉੱਥੇ ਚਲੇ ਜਾਣਗੇ ਤੇ ਉਸ ਤੋਂ ਬਾਅਦ ਸ਼ਾਇਦ ਜੂਸ ਪਿਆ ਕੇ ਤੇ ਇਹ ਐਲਾਨ ਕਰ ਦੇਣਗੇ ਇਕੱਠੇ ਹੀ ਕਿ ਬਈ ਸਾਡੀ ਸਹਿਮਤੀ ਬਣ ਗਈ ਆ। ਕਿਉਂਕਿ ਇਹ ਜਿਹੜੇ ਡੱਲੇਵਾਲ ਸਾਹਿਬ ਸੀ ਉਹ ਤਾਂ ਉੱਥੇ ਬੈਠੇ ਹੋਏ ਆ ਨਾ, ਤੇ ਜਿਹੜੀ ਮੀਟਿੰਗ ਸੀ ਇਹ ਦੂਜੀ ਥਾਂ ਤੇ ਜਿਹੜੇ ਇਹਨਾਂ ਦੇ ਹੋਰ ਕਿਸਾਨ ਆਗੂ ਸੀ ਉਹਨਾਂ ਦੇ ਨਾਲ ਹੋਈ ਆ। ਹੁਣ 6 ਕਹਿੰਦੇ ਆ ਕਿ ਪੁਆਇੰਟਾਂ ਤੇ ਸਹਿਮਤੀ ਬਣੀ ਹੈ, ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਖਬਰ ਹੁਣੇ ਦੀ ਆ, ਖਬਰ ਰੀਸੈਂਟਲੀ ਆਈ ਆ। ਇਹਦੇ ਵਿੱਚ ਇਹ ਨਹੀਂ ਹਾਲੇ ਪਤਾ ਲੱਗ ਰਿਹਾ ਕਿ 6 ਨੁਕਤੇ ਕਿਹੜੇ ਕਿਹੜੇ ਆ, ਕਿਹੜੇ ਕਿਹੜਿਆਂ ਤੇ ਸਹਿਮਤੀ ਬਣੀ ਆ।
ਜੇ ਉਹ ਸਹਿਮਤੀ ਬਣੀ ਆ ਤਾਂ ਇਹਦੇ ਵਿੱਚ ਕੀ ਇੱਕ ਮਾਫੀ ਦਾ ਜਿਹੜਾ ਡੰਗਾ ਸੀ ਉਹ ਹੱਲ ਹੋ ਗਿਆ, ਹੂੰ ਕਿਉਂਕਿ ਚੀਫ ਮਿਨਿਸਟਰ ਨੇ ਤੁਹਾਨੂੰ ਪਤਾ ਹੀ ਆ ਬੜੇ ਠੋਕ ਕੇ ਬਿਆਨ ਦਿੱਤੇ ਸੀਗੇ। ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਕੁਝ ਕਿਸਾਨ ਜਥੇਬੰਦੀਆਂ ਫੰਡ ਵਗੈਰਾ ਵਿਖਾਉਣਾ ਹੁੰਦਾ ਤੇ ਤਾਂ ਧਰਨਿਆਂ ਤੇ ਬੈਠ ਜਾਂਦੀਆਂ, ਖੁਦ ਤੇ ਖੁਦ ਇਹ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਹੈ। ਤਾਂ ਉਹ ਮਾਮਲਾ ਜਿਹੜਾ ਸੀਗਾ ਕਿ ਕਿਸਾਨ ਆਗੂ ਅੜੇ ਪਏ ਸਨ ਕਿ ਮੁੱਖ ਮੰਤਰੀ ਤੋਂ ਅਸੀਂ ਮਾਫੀ ਮੰਗਾਉਣੀ ਆ। ਹੁਣ ਮਾਫੀ ਮੰਗਾਈ ਹੈ ਕਿ ਨਹੀਂ, ਕਿਉਂਕਿ ਜੇ ਮੁੱਖ ਮੰਤਰੀ ਦੀ ਥਾਂ ਤੇ ਕਿਸੇ ਮੰਤਰੀ ਨੇ ਵੀ ਆ ਕੇ ਮਾਫੀ ਮੰਗੀ ਆ, ਇੱਕ ਤਰ੍ਹਾਂ ਨਾਲ ਸਰਕਾਰ ਨੇ ਤਾਂ ਮਾਫੀ ਮੰਗ ਲਈ ਆ। ਇਹ ਗੱਲ ਸਾਫ਼ ਹੋ ਜਾਣੀ ਆ, ਕਿਉਂਕਿ ਕਿਸਾਨ ਆਗੂਆਂ ਨੇ ਦੱਸ ਦੇਣਾ ਆ ਕਿ ਹਾਂ ਭਾਈ ਮਾਫੀ ਮੰਤਰੀ ਸਾਹਿਬ ਨੇ ਮੰਗੀ ਹੈ ਕਿ ਨਹੀਂ। ਸੋ ਸਵੇਰੇ ਸਾਰਾ ਕੁਝ ਚਾਨਣ ਹੋਏਗਾ, ਸਾਨੂੰ ਸਾਰਾ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਮਾਫੀ ਪਹਿਲਾਂ ਮੰਗੀ ਗਈ ਹੈ ਕਿ ਗੱਲ ਉਸ ਤਰ੍ਹਾਂ ਹੀ ਹੋਈ ਆ। ਪਰ ਇਸ ਗੱਲ ਦੀ ਆਫੀਸ਼ੀਅਲੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦੇ ਦਿੱਤੀ ਆ ਕਿ ਸਾਡੀ ਸਹਿਮਤੀ ਬਣ ਗਈ ਆ ਤੇ ਥੋੜੀ ਦੇਰ ਤੱਕ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਸਾਫ਼ ਕਰਦੇ ਹਾਂ ਜਾ ਕੇ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਤੇ ਨਜ਼ਰ ਮਾਰਦੇ ਜਾਈਏ, ਮੁਲਾਜ਼ਮਾਂ ਨੇ ਪਾੜ ਸੁੱਟਿਆ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ। हाँ जी, देखो ये ओपीएस मतलब कि जो ओल्ड पेंशन स्कीम आ ਉਹਦਾ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਸੀਗਾ ਤੇ ਅੱਜ ਇਹਨਾਂ ਨੇ ਸੈਕਟਰੀਏਟ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ, ਜਿਹਦੇ ਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ। ਉਹਨਾਂ ਮੁਲਾਜ਼ਮਾਂ ਦਾ ਕਹਿਣਾ ਆ ਕਿ ਵੇਖੋ ਨੋਟੀਫਿਕੇਸ਼ਨ ਹੁੰਦਾ ਹੈ ਕਿ ਜਿਹਦੇ ਚ ਜੋ ਅਮੈਂਡਮੈਂਟਸ ਹੁੰਦੀਆਂ ਨੇ ਉਹਨਾਂ ਨੂੰ ਸਾਰਾ ਕੁਝ ਸਾਫ਼ ਕਰਕੇ ਦਰਜ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਪਰ ਇਹਦੇ ਵਿੱਚ ਇਹਨਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ, ਮਤਲਬ ਕਿ ਇਹਨਾਂ ਨੇ ਕੱਖ ਵੀ ਨਹੀਂ ਕੀਤਾ, ਇਹਦੇ ਵਿੱਚ ਦੱਸਿਆ ਹੀ ਨਹੀਂ ਕੁਝ। ਮਤਲਬ ਹੁਣ ਗੱਲ ਇਹ ਆ ਨਾ ਕਿ ਕੁਝ ਚੀਜ਼ਾਂ ਕਿਉਂਕਿ 올ਡ ਪੈਨਸ਼ਨ ਸਕੀਮ ਤੇ ਨਿਊ ਪੈਨਸ਼ਨ ਸਕੀਮ ਦੇ ਵਿੱਚ ਬਹੁਤ ਅੰਤਰ ਹੈ, ਤਾਂ ਕੁਝ ਚੀਜ਼ਾਂ ਨੇ ਉਹ ਜਿਵੇਂ ਹੁਣ ਮਤਲਬ ਕਿ ਜੋ ਇਹਨਾਂ ਦੇ ਹਿੱਸੇ ਦਾ ਫੰਡ ਪਿਆ ਵਾ ਉਹਦੇ ਵਿੱਚ ਉਹ ਕਿਸ ਤਰ੍ਹਾਂ ਪੰਜਾਬ ਸਰਕਾਰ ਹਾਸਲ ਕਰੇਗੀ, ਕੀ ਦਰਾਂ ਹੋਣਗੀਆਂ, ਸਾਰੀਆਂ ਚੀਜ਼ਾਂ ਜਿਹੜੀਆਂ ਮਤਲਬ ਕਿ ਉਹ ਕਹਿੰਦੇ ਆ ਕਿ ਇਹਦੇ ਵਿੱਚ ਸਾਫ਼ ਨਹੀਂ ਹੈ, ਸਪਸ਼ਟ ਨਹੀਂ ਹੈ। ਯਾਨੀ ਇਹਨਾਂ ਨੇ ਨੋਟੀਫਿਕੇਸ਼ਨ ਤੇ ਜਾਰੀ ਕਰ ਦਿੱਤਾ ਪਰ ਨਿਯਮ ਨਹੀਂ ਬਣਾਏ, ਤੇ ਜਦੋਂ ਤੱਕ ਨਿਯਮ ਹੀ ਡਿਫਾਈਨ ਨਹੀਂ ਕੀਤੇ ਗਏ, ਪਰਿਭਾਸ਼ਿਤ ਨਹੀਂ ਕੀਤੇ ਗਏ ਉਹਦੇ ਵਿੱਚ, ਤੇ ਅਸੀਂ ਕਿਵੇਂ ਮੰਨੀਏ ਕਿ 올ਡ ਪੈਨਸ਼ਨ ਸਕੀਮ ਲਾਗੂ ਹੋ ਗਈ ਆ? ਇਹ ਤਾਂ ਸਾਨੂੰ ਮੂਰਖ ਬਣਾ ਰਿਹਾ। ਉਹਨਾਂ ਨੇ ਅੱਗ ਲਾਈ ਆ ਨੋਟੀਫਿਕੇਸ਼ਨ ਦੀਆਂ ਕਾਪੀਆਂ ਨੂੰ। ਪਰ ਇੱਧਰ ਜਿਹੜੇ ਇਹਨਾਂ ਦੇ ਬੁਲਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਜਿਹੜੇ ਮਾਲਵਿੰਦਰ ਸਿੰਘ ਕੰਗ, ਉਹ ਕਹਿੰਦੇ ਕਿ ਇਹ ਕੁਝ ਬੰਦੇ ਜਿਹੜੇ ਆ ਉਹ ਹੱਥ ਠੋਕੇ ਬਣ ਚੁੱਕੇ ਆ, ਮਤਲਬ ਕਿ ਦੂਜੀਆਂ ਪਾਰਟੀਆਂ ਦੇ ਇਹ ਹੱਥ ਠੋਕੇ ਬਣ ਕੇ ਪ੍ਰਦਰਸ਼ਨ ਕਰ ਰਹੇ ਆ, ਜਦ ਕਿ ਅਸੀਂ ਇਹ ਲਾਗੂ ਕਰ ਦਿੱਤੀ ਆ। ਦੇਖੋ ਇਹ ਤਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭੱਬਲ ਭੂਸਾ ਹੈ। ਹੁਣ ਜਿਹੜਾ ਵੀ ਕੋਈ ਬੰਦਾ ਇਹਨਾਂ ਦਾ ਵਿਰੋਧ ਕਰਦਾ ਹੈ ਉਹਨੂੰ ਇਹ ਸਰਟੀਫਿਕੇਟ ਦੇ ਦਿੰਦੇ ਆ ਕਿ ਜੀ ਇਹ ਦੂਜੀ ਪਾਰਟੀ ਦਾ ਫਲਾਣੇ ਦਾ ਹੱਥ ਠੋਕਾ ਹੈ। ਪਰ ਗੱਲ ਇਹ ਆ ਕਿ ਜੇ ਤੁਸੀਂ ਉਹਨਾਂ ਦੇ ਇਤਰਾਜ਼ ਦੂਰ ਕਰਦੇ ਹੋ ਤਾਂ ਬਿਹਤਰ ਹੈ। ਇਤਰਾਜ਼ ਉਹਨਾਂ ਦਾ ਇਹੀ ਹੈ ਕਿ ਤੁਸੀਂ ਦਰਜ ਕਰੋ ਵਿੱਚ ਚੀਜ਼ਾਂ ਕਿ 올ਡ ਪੈਨਸ਼ਨ ਸਕੀਮ ਲਾਗੂ ਕਿਸ ਤਰ੍ਹਾਂ ਹੋਏਗੀ। ਉਹ ਕਹਿੰਦੇ ਆ ਕਿ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕੋਈ ਹਾਲੇ ਤੱਕ ਰੂਲ ਅਮੈਂਡ ਨਹੀਂ ਕੀਤਾ, ਤੇ ਜਦ ਤੱਕ ਕੋਈ ਰੂਲ ਅਮੈਂਡ ਨਹੀਂ ਹੋਏਗਾ ਤੇ ਫਿਰ ਅਸੀਂ ਕਿਸ ਤਰ੍ਹਾਂ ਮੰਨ ਲਈਏ ਕਿ ਪੈਨਸ਼ਨ ਲਾਗੂ ਹੋ ਗਈ ਆ। ਤਾਂ ਆਹ ਡੰਗਾ ਹੈ। ਸੋ ਹੁਣ ਦੇਖਦੇ ਹਾਂ ਕਿ ਕੀ ਬਣਦਾ ਹੈ। ਪਰ ਜਿਵੇਂ ਆਪਾਂ ਦੇਖਦੇ ਹਾਂ ਕਿ ਗੁਜਰਾਤ ਦਾ ਇਲੈਕਸ਼ਨ ਜਿਹੜਾ ਹੈ ਉਹ ਇਹਦੇ ਵਿੱਚ ਕਾਫੀ ਜ਼ਿਆਦਾ ਇੱਕ ਕਹਿ ਲਓ ਕਿ ਭੂਮਿਕਾ ਨਿਭਾ ਰਿਹਾ ਸੀਗਾ, ਤਾਂ ਉਸ ਭੂਮਿਕਾ ਕਰਕੇ ਹੀ ਸ਼ਾਇਦ ਇੱਧਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ ਕਿ ਅਸੀਂ ਦੂਜੇ ਰਾਜਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਲਈਏ। ਪਰ ਹੁਣ ਮੁਲਾਜ਼ਮ ਹੀ ਜਿਹੜੇ ਆ ਉਹ ਉਲਟ ਨੇ, ਉਹ ਕਹਿੰਦੇ ਆ ਕਿ ਇਹ ਸਿਰਫ ਨੋਟੀਫਿਕੇਸ਼ਨ ਕਾਹਲੀ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਇਹਦੇ ਵਿੱਚ ਰੂਲ ਕੋਈ ਅਮੈਂਡ ਕਰਕੇ ਜਿਹੜਾ ਪ੍ਰਭਾਸ਼ਿਤ ਨਹੀਂ ਜੇ ਕੀਤਾ ਗਿਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹੱਦ ਹੀ ਹੋ ਗਈ, ਪੰਜਾਬ ਦੇ ਥਾਣੇ ਦੇ ਮਾਲਖਾਨੇ ਵਿੱਚੋਂ ਦਰਜਨ ਦੇ ਕਰੀਬ ਅਸਲੇ ਗਾਇਬ। ਦੇਖੋ ਇਹ ਤੇ ਬੜੇ ਮਸਲੇ ਭਾਰੀ ਹੈ ਕਿ ਜੇ ਮਾਲਖਾਨੇ 'ਚ ਵੀ ਅਸਲੇ ਸੁਰੱਖਿਅਤ ਨਹੀਂ ਹੈਗੇ। ਮਾਮਲਾ ਨਾ ਕੁਛ ਸਮਾਂ ਪੁਰਾਣਾ ਹੈ ਜੀ। ਵੈਸੇ ਆਪਾਂ ਵੀ ਕਿਤੇ ਇਹਦੀ ਚਰਚਾ ਜ਼ਰੂਰ ਕੀਤੀ ਹੋਏਗੀ, ਗਾਏ ਬਗਾਏ ਜਾਂ ਕਿਧਰੇ ਗੱਲ ਸੁਣੀ ਹੋਏਗੀ, ਪੜ੍ਹੀ ਹੋਏਗੀ। ਅਸਲ 'ਚ ਕੀ ਹੋਇਆ ਸੀਗਾ ਕਿ ਇੱਕ ਵਿਅਕਤੀ ਨੂੰ ਸਮਨ ਆਉਂਦਾ ਹੈ, ਕੁਝ ਮਹੀਨੇ ਪਹਿਲਾਂ ਦੀ ਗੱਲ ਆ। ਸਮਨ ਆਉਂਦਾ ਹੈ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਆ ਕੇ ਦੱਸ ਤੇਰਾ ਅਸਲਾ ਕਿੱਥੇ ਆ। ਉਹਨੇ ਕਿਹਾ ਜੀ ਕੀ ਹੋਇਆ? ਉਹਨੇ ਕਿਹਾ ਤੁਹਾਡਾ ਅਸਲਾ ਕਿੱਥੇ? ਉਹਨੇ ਕਿਹਾ ਮੇਰਾ ਅਸਲਾ ਤੇ ਜਮਾ ਕਰਾਇਆ ਪਿਆ।
ਮਤਲਬ ਤੁਹਾਨੂੰ ਪਤਾ ਹੀ ਹੈ ਨਾ, ਜਿਵੇਂ ਮੰਨ ਲਓ ਕਿਸੇ ਦੇ ਨਾਮ ਤੇ ਅਸਲਾ ਹੋਵੇ, ਉਹਦੀ ਡੈਥ ਹੋ ਜਾਵੇ, ਕਿਸੇ ਦੂਜੇ ਜੀ ਦੇ ਨਾਮ ਤੇ ਨਾ ਚੜੇ, ਤੇ ਤਾਂ ਵੀ ਹੁੰਦਾ ਕਿ ਉਹ ਜਮਾ ਕਰਾਉਣਾ ਪੈਂਦਾ ਹੈ, ਇਲੈਕਸ਼ਨ ਆ ਗਿਆ ਤਾਂ ਜਮਾ ਕਰਾਉਣਾ ਪੈਂਦਾ ਹੈ ਵਗੈਰਾ ਵਗੈਰਾ, ਜੇ ਰਿਨਿਊ ਨਹੀਂ ਹੋਇਆ ਤਦ ਵੀ ਉਹ ਇੱਕ ਵੇਲੇ ਕਰਾਉਣਾ ਪੈਂਦਾ। ਮਤਲਬ ਕਿ ਇਲੈਕਸ਼ਨ ਦੇ ਟਾਈਮ ਤੋਂ ਲੈ ਕੇ ਹੋਰ ਕਈ ਕਾਰਨਾਂ ਤੱਕ ਜੇ ਕਹਿ ਲਈਏ ਤਾਂ ਉਹ ਜਮਾ ਹੁੰਦਾ ਮਾਲਖਾਨੇ 'ਚ, ਉਹ ਇੱਕ ਰਸੀਦ ਦੇ ਦਿੰਦੇ ਤੁਹਾਨੂੰ ਤੇ ਵੈਪਨ ਜਮਾ ਕਰਾ ਲੈਂਦੇ ਆ। ਹੁਣ ਮਾਮਲਾ ਕੀ ਹੋਇਆ ਕਿ ਉਹ ਬੰਦਾ ਉੱਥੇ ਜਦੋਂ ਗਿਆ, ਉਹਨੇ ਜਾ ਕੇ ਦਿਖਾਇਆ ਸਾਰਾ ਕੁਝ ਕਿ ਮੇਰਾ ਅਸਲਾ ਤਾਂ ਮਾਲਖਾਨੇ 'ਚ ਜਮਾ ਹੈ ਜੀ, ਤੇ ਤੁਸੀਂ, ਕਿਉਂਕਿ ਉਹਨੂੰ ਇਹ ਕਿਹਾ ਗਿਆ ਬਈ ਗੱਲ ਇਹ ਹੈ ਕਿ ਅਸੀਂ ਇੱਕ ਨਸ਼ਾ ਤਸਕਰ ਫੜਿਆ ਜਿਹਦੇ ਤੋਂ ਤੇਰਾ ਅਸਲਾ ਬਰਾਮਦ ਹੋਇਆ। ਉਹਨੇ ਕਿਹਾ ਤੁਹਾਡਾ ਬੇੜਾ ਤਰਜੇ, ਤੁਹਾਡਾ ਮੈਂ ਤੇ ਫੜਾਇਆ, ਪੁਲਿਸ ਨੂੰ ਜਮਾ ਕਰਾਇਆ, ਆ ਮੇਰੇ ਕੋਲ ਲਿਖਤ ਆ, ਤਸਕਰ ਕੋਲ ਕਿੱਧਰ ਚਲੇ ਗਿਆ ਮੈਂ ਜਾਣਦਾ ਨਹੀਂ। ਤਾਂ ਉੱਥੋਂ ਫਿਰ ਇਹ ਭੇਤ ਖੁੱਲਿਆ ਕਿ ਦਿਆਲਪੁਰਾ ਥਾਣਾ ਆ, ਬਠਿੰਡੇ ਦਾ ਬੜਾ ਮਸ਼ਹੂਰ ਥਾਣਾ ਦਿਆਲਪੁਰਾ ਸਾਈਡ ਤੇ ਆ, ਪਿੰਡੂ ਇਲਾਕੇ ਦੇ ਵਿੱਚ। ਉਹ ਫਿਰ ਦੇਖਦੇ ਦੇਖਦੇ ਕਈ ਦੋ, ਕਮਾਲ ਦੀ ਗੱਲ ਇੱਕ ਪੱਤਰਕਾਰ ਦਾ ਵੀ ਗਾਇਬ ਆ। ਪੱਤਰਕਾਰ ਕਹਿੰਦੇ ਜੀ ਮੈਂ ਖਬਰਾਂ ਲਾਈਆਂ ਸੀ ਇਹਨਾਂ ਦੇ ਉਲਟ ਕਾਂਗਰਸ ਰਾਜ ਦੇ ਵਿੱਚ, ਤੇ ਮੈਥੋਂ ਮੰਗਾ ਕੇ ਮੁਨਸ਼ੀ ਨੇ ਮੇਰਾ ਰਿਵਾਲਵਰ, ਕਿਉਂਕਿ ਹੁਣ ਲਿਜਾਣਾ ਪਵੇਗਾ, ਸਰਕਾਰੀ ਅਸਲੇ ਦਾ ਇਹੀ ਪੰਗਾ ਹੈ ਨਾ, ਜਦੋਂ ਵੀ ਬੁਲਾਉਣਗੇ ਤੁਹਾਨੂੰ ਜਾਣਾ ਪਵੇਗਾ। ਜਦੋਂ ਕਹਿੰਦਾ ਕਿ ਮੈਂ ਉੱਥੇ ਖੜਿਆ, ਮੇਰਾ ਪਿਸਤੌਲ ਰੱਖ ਲਿਆ ਗਿਆ, ਮੁੜ ਕੇ ਉਹਦੇ ਨਾਲ ਫਾਇਰ ਕਰਕੇ ਮੇਰੇ ਤੇ 307 ਦਾ ਕੇਸ ਬਣਾਤਾ, ਤੇ ਮੇਰਾ ਤੇ ਇਹਨਾਂ ਦੇ ਕਬਜ਼ੇ 'ਚ ਸੀਗਾ ਰਿਵਾਲਵਰ, ਤੇ ਉਹ ਵੀ ਗਾਇਬ ਹੋ ਗਿਆ ਮੁੜ ਕੇ। ਹੁਣ ਇਸ ਮਾਮਲੇ ਦੇ ਵਿੱਚ SIT ਬੈਂਦੀ ਆ। SIT ਨੇ ਫਿਰ ਜੋ ਫਾਈਂਡਿੰਗਸ ਕੀਤੀਆਂ ਤਾਂ ਉਹ ਇਹਨਾਂ ਨੇ ਨਸ਼ਰ ਨਹੀਂ ਕੀਤੀਆਂ। ਨਸ਼ਰ ਇਸ ਕਰਕੇ ਨਹੀਂ ਕੀਤੀਆਂ ਕਿਉਂਕਿ ਪੁਲਿਸ ਦੀ ਬਦਨਾਮੀ ਹੁੰਦੀ ਆ। ਹੁਣ ਇੱਕ ਵਾਰੀ ਫੇਰ ਜਦੋਂ SIT ਦੇ ਹਵਾਲੇ ਨਾਲ ਕੁਝ ਅਖਬਾਰਾਂ ਨੇ ਖਬਰਾਂ ਛਾਪ ਦਿੱਤੀਆਂ ਕਿ ਬਈ ਇਹ ਵੈਪਨ ਜਿਹੜੇ ਗਾਇਬ ਹੋਏ ਸਨ, ਕੋਈ ਇੱਕ ਦੋ ਨਹੀਂ, ਇਹ ਤੇ ਦਰਜਨ ਭਰ ਦੇ ਕਰੀਬ ਆ। ਤਾਂ ਹੁਣ ਇਹਨਾਂ ਨੇ ਉਸ ਟਾਈਮ ਦੇ ਮੁਨਸ਼ੀ ਤੇ ਸਾਰੀ ਸੁੱਟ ਦਿੱਤੀ ਆ। ਮੁਨਸ਼ੀ ਕਹਿੰਦੇ ਜੀ ਉਹ ਪਤਾ ਨਹੀਂ ਹੁਣ ਕਿੱਥੇ ਆ, ਇੱਥੇ ਉਹ ਐਬਸੈਂਟ ਚੱਲ ਰਿਹਾ, ਉਹ ਸਸਪੈਂਡ ਆ, ਮਤਲਬ ਕਿ ਉਹ ਵੀ ਨਵੇੜਾ ਹੀ ਕਰ ਦਿੱਤਾ ਇਹਨਾਂ ਨੇ, ਉਹ ਵੀ ਨਵੇੜਾ ਕਰ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਐਸਾ ਮਾਹੌਲ ਬਣਿਆ ਪਿਆ ਕਿ ਮੁਨਸ਼ੀ ਦਾ ਤਾਂ ਕਹਿ ਰਹੇ ਨੇ ਕਿ ਜੀ ਉਹ ਜ਼ਿੰਮੇਵਾਰ ਆ, ਪਰ ਗੱਲ ਇਹ ਆ ਕਿ ਕੱਲਾ ਮੁਨਸ਼ੀ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ। ਮਾਲਖਾਨਿਆਂ ਦੇ ਜਿਹੜੇ ਮੁਨਸ਼ੀ ਆ, ਤੁਸੀਂ ਮੈਨੂੰ ਦੱਸੋ ਕਿ ਹਰ ਟਾਈਮ ਤਾਂ ਰਹਿ ਨਹੀਂ ਸਕਦੇ ਉੱਥੇ, ਕਈ ਵਾਰ ਚਾਬੀ ਵੀ ਦੇਣੀ ਪੈਂਦੀ ਆ, ਕਈ ਵਾਰ ਆਪ ਇੱਧਰ ਉੱਧਰ ਜਾਣਾ ਪੈਂਦਾ ਉਹਨਾਂ ਨੂੰ, 24 ਘੰਟੇ ਤਾਂ ਰਹਿ ਨਹੀਂ ਸਕਦੇ। ਤਾਂ ਹੋ ਸਕਦਾ ਕਿ ਕਿਸੇ ਹੋਰ ਨੇ ਵੀ ਕੀਤਾ ਹੋਵੇ। ਹੁਣ ਇੱਕ ਬੰਦੇ ਨੂੰ ਕਿੱਦਾਂ ਜ਼ਿੰਮੇਵਾਰ ਮੰਨਿਆ ਜਾ ਸਕਦਾ? ਸੋ ਆਹ ਕੁੱਲ ਕਹਾਣੀ ਆ। ਤਾਂ ਤੁਸੀਂ ਦੇਖ ਲਓ ਕਿ ਲਾਇਸੈਂਸੀ ਅਸਲਾ ਜਿਹੜਾ ਉਹ ਪੁਲਿਸ ਦੇ ਕੋਲੋਂ ਗਾਇਬ ਹੋ ਜਾਂਦਾ। ਵੱਡਾ ਸਵਾਲ ਇਹ ਆ ਕਿ ਠੀਕ ਹੈ ਮੁਨਸ਼ੀ ਤੇ ਸਾਰੀ ਸੁੱਟੀ ਜਾ ਰਹੀ ਆ, ਪਰ ਕੋਈ ਵੀ ਬੰਦਾ ਜਿਹੜਾ ਡਿਊਟੀ ਦੇਣ ਵਾਲਾ ਉਹ ਤਾਂ ਏਦਾਂ ਨਹੀਂ ਕਰੇਗਾ, ਆਪ ਤਾਂ ਨਹੀਂ ਕਰੇਗਾ ਕਿਉਂਕਿ ਉਹਨੂੰ ਪਤਾ ਮੈਂ ਹੀ ਫਸਣਾ। ਫਿਰ ਜੇ ਉਹਨੇ ਆਪ ਕੀਤਾ ਤੇ ਫਿਰ ਕਿਸ ਮਕਸਦ ਲਈ ਕੀਤਾ, ਇਹ ਵੀ ਇੱਕ ਵੱਡਾ ਸਵਾਲ ਰਹੇਗਾ। ਜੇ ਉਹਨੇ ਆਪ ਕੀਤਾ ਕਿ ਉਹਨੇ ਪੈਸੇ ਲੈ ਕੇ ਗਾਂ ਅਸਲਾ ਵੇਚ ਦਿੱਤਾ, ਤੇ ਜੇ ਉਹਨੇ ਪੈਸੇ ਲੈ ਕੇ ਵੇਚਿਆ ਫਿਰ ਤਾਂ ਉਹ ਅਸਲਾ ਕਿਸੇ ਕੋਲ ਵੀ ਜਾ ਸਕਦਾ ਹੈ। ਜੀ ਜੀ ਬਿਲਕੁਲ। ਤੇ ਅਸਲੇ ਨੂੰ ਲੈ ਕੇ ਤਾਂ ਹੁਣ ਦੇਖੋ ਪੂਰੀ ਖਿੱਚੋਤਾਣ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ। DGP ਦੇ ਬਿਆਨ, ਸਰਕਾਰ ਦੇ ਵੱਲੋਂ ਸਖਤੀ, ਫੋਟੋ ਦੇ ਨਾਲ ਉਹ ਤੇ ਇਹ ਕਿਦਾਂ ਫਸਾ ਵੀ ਰਹੇ ਆ, ਹੁਣ ਸਿੱਟ ਵੀ ਦੱਸਦੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਇਸ ਚੀਜ਼ ਨੂੰ ਲੈ ਕੇ। ਅਗਲੀ ਮਿੰਟੂ ਜੀ ਗੱਲ ਕਰੀਏ ਮਾਸਟਰ ਅਜੈਬ ਸਿੰਘ ਰਟੌਲਾ ਖਿਲਾਫ ਮਾਮਲਾ ਦਰਜ। ਹਾਂਜੀ ਦੇਖੋ, ਇਹ ਜਿਹੜੇ ਸੀਗੇ ਇਹ ਕੈਂਡੀਡੇਟ ਸੀਗੇ ਕਾਂਗਰਸ ਦੇ, ਤੇ ਫਿਰ ਤਾਂ ਬਾਅਦ ਚ ਇਹ ਭਾਜਪਾ ਚ ਵੀ ਚਲੇ ਗਏ ਸੀ, ਜਿੰਨਾ ਕੁ ਮੈਨੂੰ ਯਾਦ ਹੈ ਇਹਨਾਂ ਬਾਰੇ। ਹੁਣ ਇਹਨਾਂ ਤੇ ਜਿਹੜਾ ਮਾਮਲਾ ਦਰਜ ਹੋਇਆ ਵਾ ਉਹ ਇਸ ਕਰਕੇ ਹੋਇਆ ਕਿਉਂਕਿ ਇਲੈਕਸ਼ਨ ਚ ਇਹਨਾਂ ਤੋਂ ਪੈਸਾ ਬਰਾਮਦ ਹੋਇਆ ਸੀਗਾ ਕੋਈ 1.5 ਲੱਖ ਰੁਪਈਆ, ਤੇ ਉਹ ਉਲੰਘਣਾ ਦਾ ਮਾਮਲਾ ਹੈ। ਇਹ 1.5 ਲੱਖ ਰੁਪਇਆ ਜਿਹੜਾ ਉਹ ਅਬਜ਼ਰਵਰ ਨੇ ਜ਼ਬਤ ਕੀਤਾ ਸੀਗਾ, ਜਿਹਦੀ ਕਿ ਜਾਂਚ ਚੱਲ ਰਹੀ ਸੀਗੀ। ਹੁਣ DSP ਦੇ ਕਹਿ ਲੋ ਕਿ ਹੁਕਮਾਂ ਤੇ ਜੋ ਪੱਤਰ ਮਿਲਿਆ ਉਹਦੇ ਆਧਾਰ ਤੇ ਫਿਰ ਥਾਣੇ ਚ ਇਹਦੇ ਤੇ 138 ਨੰਬਰ FIR ਧਾਰਾ 171C 171B 171E 171F 511 ਤੇ 1860 ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ। ਮਤਲਬ ਕਿ ਇਹ ਜਿਹੜਾ ਹੈਗਾ ਨਾ ਸਾਡਾ ਜਿਹੜਾ 1954 ਵਾਲਾ ਇਲੈਕਸ਼ਨ ਵਾਲਾ ਐਕਟ ਆ, ਉਹਦੇ ਤਹਿਤ ਕਾਰਵਾਈ ਕਰ ਦਿੱਤੀ ਆ। ਸੋ ਠੀਕ ਆ, ਤੁਸੀਂ ਹੁਣ ਦੇਖ ਲਓ ਕਿ ਮਾਮਲੇ ਤਾਂ ਬਣੇ ਆ, ਕਈ ਅੱਗੇ ਵੀ ਪਟੀਸ਼ਨਾਂ ਪਈਆਂ ਹੋਈਆਂ ਨੇ, 2-3
ਉਮੀਦਵਾਰਾਂ ਦਾ ਤਾਂ ਮੈਨੂੰ ਯਾਦ ਹੈਗਾ, ਨਛੱਤਰਪਾਲ ਦੇ ਉਲਟ ਪਈ ਵੀ ਆ, ਇੱਕ ਹਰਮੀਤ ਸਿੰਘ ਪਠਾਨ ਮਾਜਰਾ ਜਿਹੜਾ ਚਰਚਿਤ ਐਮਐਲਏ ਰਿਹਾ, ਉਹਦੇ ਖਿਲਾਫ ਵੀ। ਤਾਂ ਇੱਕ ਇਹ ਵੀ ਮਾਮਲਾ ਬਣ ਗਿਆ। ਮਾਮਲੇ ਤਾਂ ਖਾਸੇ ਬਣ ਜਾਂਦੇ ਨੇ। ਇੱਥੇ ਤੇ ਇੱਕ ਵਿਧਾਇਕ ਇਸ ਟਾਈਮ ਭਗੌੜਾ ਵੀ ਚੱਲ ਰਿਹਾ ਆਮ ਆਦਮੀ ਪਾਰਟੀ ਦਾ, ਕਾਨੂੰਨ ਦੇ ਕਾਗਜ਼ਾਂ 'ਚ, ਉਹ ਪਤਾ ਨਹੀਂ ਕਿੱਥੇ ਬੈਠਾ ਹੈ। ਸੋ ਗੱਲ ਇਹ ਹੈ ਕਿ ਮੁਕੱਦਮੇ ਗਾਂ ਕਿਸੇ ਤਣ ਪੱਤਰ ਨਹੀਂ ਲੱਗਦੇ। ਮੁਕੱਦਮਾ ਦਰਜ ਹੋ ਗਿਆ, ਠੀਕ ਆ, ਅੱਛਾ ਹੋਇਆ, ਪਰ ਗੱਲ ਇਹ ਹੈ ਕਿ ਇਹ ਜਿਹੜੇ ਦਰਜ ਹੋਏ ਮੁਕੱਦਮੇ ਕਦੇ ਵੀ ਸਜ਼ਾ ਤੱਕ ਜਾਂਦੇ ਅਸੀਂ ਵੇਖਦੇ ਹੀ ਨਹੀਂ ਹੈ, ਵਿੱਚ ਹੀ ਰੋਲ ਖੁੱਲ ਜਾਂਦੇ ਆ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਕਾਨੂੰਨ ਸੋਧ ਕੇ ਕਰੜੇ ਕੀਤੇ ਜਾਣ। ਜਿਸ ਤਰ੍ਹਾਂ ਕੋਈ ਫੜਿਆ ਜਾਂਦਾ ਹੈ ਜਾਂ ਕੋਈ ਗਲਤ ਇਨਫੋਰਮੇਸ਼ਨ ਦਿੰਦਾ ਹੈ ਤਾਂ ਉਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ। ਕੱਲਾ ਪਰਚਾ ਦਰਜ ਕਰਨ ਦੇ ਨਾਲ ਕੋਈ ਸੁਧਾਰ ਦੀ ਕੋਈ ਬਹੁਤੀ ਵੱਡੀ ਗੁੰਜਾਇਸ਼ ਨਹੀਂ ਹੈਗੀ। ਜੀ ਜੀ ਜੀ। ਅਗਲੀ ਮਿੰਟੂ ਜੀ, ਜੇ ਆਪਾਂ ਗੱਲ ਕਰ ਦਈਏ ਤਾਂ ਕਹਿੰਦੇ ਵੀ ਹੁਣ ਇੱਕ ਹੋਰ ਫਾਈਲ ਗਾਇਬ ਹੋਣ ਦੇ ਚਰਚੇ ਆ। ਇਸ ਵਾਰ ਕਿਹੜੀ ਫਾਈਲ ਦੀ ਆਈ ਜੀ ਵਾਰੀ? ਬੰਦਾ ਪੁੱਛੇ ਕਿ ਫਾਈਲ ਜਿਹੜੀ ਹੈ ਉਹ ਗਾਇਬ ਜਿਹੜੀ ਕਰਦੇ ਆ ਜਾਂ ਕੀਤੀ ਜਾਂਦੀ ਹੈ, ਵੀ ਉਹ ਐਸੀ ਕਿਹੜੀ ਮਿਸਟਰ ਇੰਡੀਆ ਵਾਲੀ ਸ਼ਕਤੀ ਹੈ ਕਿ ਦੀਦਾ ਹੀ ਨਹੀਂ ਬੰਦਾ ਕਿ ਫਾਈਲ ਲੈ ਜਾਂਦਾ ਹੈ। ਤੁਹਾਨੂੰ ਯਾਦ ਹੋਣਾ ਆਸ਼ੂ ਵਾਲਾ ਵੀ ਜਦੋਂ ਮਾਮਲਾ ਸੀਗਾ, ਉਦੋਂ ਵੀ ਵੇਖਿਆ ਸੀਗਾ ਨਾ ਕਿ ਆਪਾਂ 2 ਫਾਈਲਾਂ ਗਾਇਬ ਹੋ ਗਈਆਂ ਤੇ ਫਿਰ ਕਹਿੰਦੇ ਕਿ ਇੱਕ ਫਾਈਲ ਲੱਭ ਪਈ ਆ। ਮਤਲਬ ਕਿ ਫਾਈਲ ਜਿਹੜੀ ਉਹ ਕੋਈ ਰੱਖ ਗਿਆ। ਮੈਂ ਤਾਂ ਇਹ ਕਹਿੰਦਾ ਕਿ ਕੋਈ ਮਿਸਟਰ ਇੰਡੀਆ ਵੀ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੂੰ ਲੈ ਜਾਂਦਾ ਹੈ ਅਨਿਲ ਕਪੂਰ ਵਾਂਗੂ, ਤੇ ਮੁੜ ਕੇ ਉੱਥੇ ਹੀ ਛੱਡ ਜਾਂਦਾ ਹੈ। ਤੇ ਇਹ ਘੁਟਾਲਾ ਜਿਹੜਾ ਤੁਹਾਨੂੰ ਪਤਾ ਹੀ ਹੈ, ਬਹੁਤ ਕਰੋੜੀ ਸਨਅਤੀ ਪਲਾਟ ਦਾ ਅਲਾਟਮੈਂਟ ਦਾ ਘੁਟਾਲਾ ਹੈ। ਪੰਜਾਬ ਸਮਾਲ ਇੰਡਸਟਰੀਜ਼ ਤੇ ਐਕਸਪੋਰਟਸ ਕਾਰਪੋਰੇਸ਼ਨ, ਜਿਹਨੂੰ PSIEC ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ ਕੀ ਸੀਗਾ, ਸ਼ਾਮ ਸੁੰਦਰ ਅਰੋੜਾ ਵਾਲਾ ਵੀ ਮਸਲਾ ਇਹੀ ਸੀਗਾ, ਸੁੰਦਰ ਸ਼ਾਮ ਅਰੋੜਾ ਵਾਲਾ ਮਸਲਾ। ਤਾਂ ਉਹਦੇ ਚ ਸਾਰੇ ਅਧਿਕਾਰੀ ਵੀ ਫਸਦੇ ਸੀ, ਮਿਲੀ ਭੁਗਤ ਸੀਗੇ। ਤਾਂ ਉਹ ਇੱਕ ਨਾ ਕਮੇਟੀ ਬਣੀ, ਮੰਨ ਲਓ ਹੁਣ ਉਹ ਕਾਫੀ ਵੱਡੀ ਸਾਰੀ ਕਮੇਟੀ ਸੀਗੀ। ਤਾਂ ਉਹਨੇ ਕੁਝ ਫਾਈਂਡਿੰਗਸ ਜਿਹੜੀਆਂ ਸੀਗੀਆਂ ਉਹ ਕੀਤੀਆਂ ਸੀਗੀਆਂ ਇਸ ਮਾਮਲੇ ਦੇ ਵਿੱਚ। ਤਾਂ ਉਹ ਜਿਹੜੀ ਫਾਈਲ ਆ, ਜਿਹੜੀ ਉਹ ਲੱਭਤਾਂ ਵਾਲੀ ਫਾਈਲ ਆ, ਉਹ ਹੀ ਗਾਇਬ ਹੋ ਗਈ, ਜਿਹਦੇ ਵਿੱਚ ਨੋਟਿੰਗ ਵਗੈਰਾ ਹੈਗੀ ਆ। ਕਿਉਂਕਿ ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਨੇ ਉਸ ਟਾਈਮ ਕਿਹਾ ਸੀਗਾ ਕਿ ਇਹ ਮਾਮਲਾ ਬਣਦਾ ਹੈ, ਪਰ ਇਹਨਾਂ ਦੀ ਇੱਕ ਆਪਣੀ ਜਿਹੜੀ ਅਫਸਰਸ਼ਾਹੀ ਦੀ ਕਹਿ ਲਓ ਕਿ ਆਪਣੀ ਇੱਕ ਲੌਬੀ ਸੀ, ਉਹਨਾਂ ਨੇ ਆਪ ਹੀ ਸ਼ਾਇਦ ਲਿਖ ਕੇ ਭੇਜ ਦਿੱਤਾ ਕਿ ਨਹੀਂ ਜੀ ਇਹ ਇੱਥੇ ਕੋਈ ਜ਼ਰੂਰਤ ਨਹੀਂ ਹੈਗੀ ਜਾਂਚ ਪੜਤਾਲ ਦੀ। ਠੀਕ ਹੈ। ਤੇ ਵੈਸੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਪੱਤਰ ਐਸਾ ਵੀ ਹੈ ਮੁੱਖ ਮੰਤਰੀ ਦੇ ਜਿਹੜਾ ਕਿ ਫਰਜ਼ੀ ਪੱਤਰ ਬਣਾਇਆ ਗਿਆ ਕਿ ਮੈਂ ਸੰਤੁਸ਼ਟ ਹਾਂ ਜੀ, ਮਤਲਬ ਕਿ ਇਹ ਤਾਂ ਸਾਰਾ ਹੋ ਗਿਆ ਨਾ ਪ੍ਰੋਸੈਸ। ਮੈਨੂੰ ਤੇ ਇਹ ਵੀ ਪਤਾ ਲੱਗਿਆ ਕਿ ਇੱਕ ਪੱਤਰ ਰਿਕਾਰਡ 'ਚ ਐਸਾ ਵੀ ਗਿਆ ਸੀਗਾ ਕਿ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਚਲੋ ਠੀਕ ਹੀ ਆ, ਪਰ ਉਹ ਫਰਜ਼ੀ ਪੱਤਰ ਸੀਗਾ। ਦੇਖੋ ਕਹਾਣੀ ਕਿੱਥੋਂ ਤੱਕ ਗਈ ਵੀ ਹੈ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਿਆ। ਤੇ ਫਿਰ ਹੁਣ ਦੁਬਾਰ ਤੋਂ ਇਹ ਜਦੋਂ ਸਾਰੀ ਕੋਖ ਪੜਤਾਲ ਕੀਤੀ ਗਈ ਆ, ਕਿਉਂਕਿ ਪਿਛਲੇ ਸਾਲ ਦੀ ਗੱਲ ਸੀਗੀ, ਉਦੋਂ ਇਲੈਕਸ਼ਨ ਜਿਹੜੇ ਹੋਣੇ ਵਾਲੇ ਵਿਖਾਇਆ ਸੀਗੇ, ਤਾਂ ਹੁਣ ਜਾ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਉਸ ਫਾਈਲ ਦਾ ਲੱਭਣ ਵਾਲਾ ਕਾਰਜ ਜਿਹੜਾ ਆਰੰਭ ਹੋਇਆ ਕਿ ਬਈ ਫਾਈਲ ਗਈ ਤੇ ਗਈ ਕਿਤੇ, ਜਿਹਦੇ ਵਿੱਚ ਸਾਰੀਆਂ ਚੀਜ਼ਾਂ ਨੇ। ਤਾਂ ਹਾਲ ਦੀ ਘੜੀ ਉਹ ਫਾਈਲ ਗਾਇਬ ਹੈ। ਜਿਵੇਂ ਉਹ ਕਹਿੰਦੇ ਨੇ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਤੇ ਗੁੰਮ ਹੈ, ਇਹਦੇ ਵਿੱਚ ਜਿਹਦੇ ਵਿੱਚ ਸਾਰਾ ਲੱਭਤ ਹੈ ਉਹ ਗੁੰਮਿਆ ਹੁਣ ਪਤਾ ਨਹੀਂ ਕਦੋਂ ਲੱਭੇ ਕਦੋਂ ਨਾ ਲੱਭੇ। ਪਰ ਇਹ ਸੱਚ ਆ ਕਿ ਜੇ ਫਾਈਲ ਮਤਲਬ ਕਿ ਗੁੰਮ ਇਸ ਤਰ੍ਹਾਂ ਹੁੰਦੀ ਆ ਤੇ ਤੁਸੀਂ ਸਮਝ ਸਕਦੇ ਹੋ ਨਾ ਰਾਜ ਕਰਨਵੀਰ ਸਿੰਘ ਜੀ, ਦਾਲ ਦੇ ਵਿੱਚ ਖਾਸਾ ਕੁਛ ਕਾਲਾ। ਨਹੀਂ ਤਾਂ ਦੂਜਿਆਂ ਨੂੰ ਫਾਈਲ ਮੰਨ ਲਓ ਇੱਕ ਬੰਦਾ ਚੋਰ ਆ, ਉਹਦੀ ਚੋਰੀ ਫੜੀ ਜਾਂਦੀ ਹੈ ਤਾਂ ਦੂਜੇ ਤਾਂ ਕਹਿਣਗੇ ਕਿ ਯਾਰ ਅਸੀਂ ਕੀ ਲੈਣਾ ਇਹਨੂੰ, ਸਗੋਂ ਰਗੜੇ ਜਾਣ ਦਿਓ। ਤਾਂ ਉਹਦੀ ਹੈਲਪ ਕੌਣ ਕਰੇਗਾ? ਜਿਹੜਾ ਉਸ ਚੋਰੀ ਦੇ ਵਿੱਚ ਸ਼ਰੀਕ ਹੋਏਗਾ। ਤਾਂ ਸ਼ਰੀਕ ਹੁਣ ਇੱਕ ਆ ਕਿ 11 ਜਾਂ 51 ਪਤਾ ਨਹੀਂ ਹੈ, ਜਾਂਚ ਪੜਤਾਲ ਦਾ ਵਿਸ਼ਾ, ਪਰ ਹੈਰਾਨ ਕਰਨ ਵਾਲੇ ਮਾਮਲੇ ਨਿਕਲਦੇ ਨੇ। ਜੀ ਜੀ। ਅੱਛਾ ਮਿੰਟੂ ਜੀ, ਕਈ ਵਾਰੀ ਸਮਝ ਨਹੀਂ ਆਉਂਦੀ ਵੀ ਅਧਿਕਾਰੀ ਵੀ ਜੇ ਰਲੇ ਆ, ਉਹ ਸਾਰਾ ਕੁਝ ਕਰ ਰਹੇ ਤੇ ਫਾਈਲ ਉਹ ਉਸ ਹਿਸਾਬ ਨਾਲ ਨਹੀਂ ਬਣਾ ਸਕਦੇ ਜਿਹ ਚ ਫੜੇ ਨਾ ਜਾਣੇ, ਫਿਰ ਵੀ ਫਾਈਲਾਂ 'ਚ ਹੀ ਫਸ ਜਾਂਦੇ। ਨਹੀਂ ਦੇਖੋ, ਉਹ ਤਾਂ ਰਿਕਾਰਡ ਤਾਂ ਮੇਨਟੇਨ ਕਰਨਾ ਹੀ ਪਏਗਾ ਨਾ, ਇੰਨੀ ਤਾਂ ਨਹੀਂ ਬਚੀ। ਹੁਣ ਪੱਤਰ ਵਿਹਾਰ ਹੈ ਤਾਂ ਪੱਤਰ ਵਿਹਾਰ ਤਾਂ ਦੇਖੋ ਸਰਕਾਰੀ ਕਾਗਜ਼ਾਂ ਰਾਹੀਂ ਹੋਏਗਾ ਨਾ। ਜੇ ਮੁੱਖ ਮੰਤਰੀ ਦੇ ਦਫ਼ਤਰ ਨੂੰ ਕੁਝ ਉਧਰੋਂ ਆਰਡਰ ਹੋਇਆ ਜਾਂ ਕੋਈ ਪੱਤਰ ਵਿਹਾਰ ਹੋਇਆ ਤਾਂ ਉਹ ਉਸ ਰਿਕਾਰਡ ਦੇ ਵਿੱਚ ਤਾਂ ਪਿਆ ਹੋਏਗਾ ਨਾ। ਜੀ ਜੀ। ਮੁੱਖ ਮੰਤਰੀ ਦੇ ਉੱਥੋਂ ਦੇ CMO ਦੇ ਰਿਕਾਰਡ 'ਚ ਤੇ ਹੋਏਗਾ ਨਾ ਕਿ ਬਈ ਆਹ ਗੱਲ ਗਈ ਸੀਗੀ। ਹੁਣ ਉਹ ਜਿਹੜਾ ਪੱਤਰ ਹੈ ਉਹ ਜਦੋਂ CMO ਦੇ ਰਿਕਾਰਡ 'ਚ ਮਿਲੇਗਾ ਹੀ ਨਹੀਂ, ਉਹ ਪੱਤਰ ਕਿਹਨੇ ਬਣਾਇਆ ਸੀਗਾ।
तो ਸਹੀ ਫਾਈਲ ਨਾ ਬਣਾਉਣ ਵਾਲਾ ਤਾਂ ਉਹ ਤਾਂ ਮੁਸ਼ਕਲ ਹੈ ਕੰਮ, ਉਹ ਤਾਂ ਹੋਏਗਾ। ਪਰ ਫਾਈਲ ਗੁੰਮ ਹੋ ਜਾਣ ਵਾਲਾ ਕੰਮ ਹੈ ਜਿਹੜਾ, ਉਹ ਹੈਰਾਨੀਜਨਕ ਹੈ। ਜੀ ਜੀ ਜੀ, ਮੌਕੇ ਤੇ ਹੀ ਗਵਾਚਦੀਆਂ ਨੇ ਨਾਲੇ ਹਮੇਸ਼ਾ। ਤੇ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦੇਣ ਦੇ ਲਈ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੇ ਸਨ ਮਿੰਟੂ ਗੁਰਸਰੇ ਜੀ, ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜਿਹੜੇ ਉਹ ਜੁੜੇ ਸੀ। ਤੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਮਿੰਟੂ ਹੁਣਾਂ ਦੇ ਨਾਲ ਜਿਹੜਾ ਇੱਥੇ ਸਮੇਟਦੇ ਹਾਂ। ਤੇ ਫਿਰ 9 ਵਜੇ ਆਪਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਾ ਆ, ਜਿਹੜਾ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਦੀਆਂ ਅਹਿਮ ਖਬਰਾਂ ਤਾਂ ਆਪਾਂ ਕਰਦੇ ਹੀ ਕਰਦੇ ਹਾਂ। ਅੱਜ ਕਿਉਂਕਿ ਟਰੱਕਿੰਗ ਵਾਲਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ, ਸੋ ਟਰੱਕਿੰਗ ਦੇ ਨਾਲ ਸੰਬੰਧਿਤ ਚਰਚਾਵਾਂ ਜਿਹੜੀਆਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਉਹ ਕਰਾਂਗੇ 9 ਤੋਂ 10 ਵਜੇ ਦੇ ਵਿੱਚ। ਤੇ ਹੁਣ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਕੁਛ ਕੁ ਹੋਰ ਖਬਰਾਂ ਦੇ ਉੱਤੇ ਝਾਤ ਖੋਰੀ ਜਿਹੜੀ ਉਹ ਆਪਾਂ ਕਰਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਇਸ ਹਿੱਸੇ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਕੁਝ ਕੁ ਹੋਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਖਬਰ ਜਿਹੜੀ ਅਗਲੀ ਆ ਰਹੀ ਹੈ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ। ਕਹਿੰਦੇ ਵੀ ਹਰਿਆਣੇ ਨੂੰ ਵਿਧਾਨ ਸਭਾ ਦੀ ਜ਼ਮੀਨ ਦੇਣ ਦੇ ਖਿਲਾਫ ਅਕਾਲੀ ਦਲ ਜਿਹੜਾ ਉਹ ਮੋਰਚਾ ਲਾਊਗਾ, ਉਹ ਉਸ ਦੇ ਖਿਲਾਫ ਡਟਣਗੇ। ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੇ ਲਈ ਤੇ ਕਹਿੰਦੇ ਸੂਬੇ ਦੇ ਵਿੱਚ ਜਿਹੜੀ ਇਸ ਟਾਈਮ ਕਾਨੂੰਨੀ ਵਿਵਸਥਾ ਹੈ ਉਹ ਵਿਗੜ ਰਹੀ ਆ ਤੇ ਇਸ ਮੁੱਦੇ ਦੇ ਉੱਤੇ ਉਹ ਲਾਮਬੰਦੀ ਕਰਨ ਜਾ ਰਹੇ ਆ। ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹੇਠ ਕਹਿੰਦੇ ਵੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਆ। ਉਸ ਦੇ ਵਿੱਚ ਆਪ ਸਰਕਾਰ ਤੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਆ
ਤੇ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੇ ਮੁੱਦੇ ਦੇ ਉੱਤੇ ਕੇਂਦਰ ਤੇ ਭਾਜਪਾ ਦੀ ਬੋਲੀ ਬੋਲਣ ਦੇ ਵੀ ਜਿਹੜੇ ਦੋਸ਼ ਲਾਏ ਆ। ਇਹ ਉਹੀ ਕਹਿ ਰਹੇ ਨੇ ਜਿਹੜੇ ਇੰਨੇ ਸਾਲ ਇੰਨੇ ਵਰੇ ਜਿਹੜੇ ਆ ਉਹ ਖੁਦ ਭਾਜਪਾ ਦੀ ਕਠਪੁਤਲੀ ਬਣ ਕੇ ਜਿਹੜੇ ਉਹ ਚੱਲਦੇ ਰਹੇ ਆ ਤੇ ਉਹਨਾਂ ਨੇ ਕੀ ਕੁਛ ਨਹੀਂ ਕੀਤਾ। ਇਹ ਉਦੋਂ ਅਕਾਲੀ ਦਲ ਨੂੰ ਸ਼ਾਇਦ ਯਾਦ ਨਹੀਂ ਆਇਆ ਜਦੋਂ ਇਹਨਾਂ ਨੇ ਨਵਾਂ ਚੰਡੀਗੜ੍ਹ ਉਸਾਰਨ ਦੀ ਜਿਹੜੀ ਉਹ ਗੱਲ ਕੀਤੀ। ਜਦੋਂ ਉਹਨਾਂ ਨੇ ਆਪ ਹੀ ਆਪਣਾ ਦਾਅਵਾ ਚੰਡੀਗੜ੍ਹ ਤੋਂ ਹੌਲੀ ਹੌਲੀ ਛੱਡਣਾ ਸ਼ੁਰੂ ਕੀਤਾ ਤਾਂ ਹਰਿਆਣੇ ਦਾ ਆਟੋਮੈਟਿਕਲੀ ਜਿਹੜਾ ਉਹ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ। ਇਸੇ ਦੌਰਾਨ ਇਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਪ੍ਰੇਮ ਸਿੰਘ ਚੰਦੂ ਮਾਜਰਾ ਹੁਣੀ ਵੀ ਅਕਾਲੀ ਦਲ ਜਿਹੜੇ ਚੰਡੀਗੜ੍ਹ ਦੇ ਵਿੱਚ 1 ਇੰਚ ਵੀ ਜ਼ਮੀਨ ਹਰਿਆਣੇ ਨੂੰ ਜਿਹੜੀ ਨਹੀਂ ਦੇਣ ਦਊਗਾ ਨਵੀਂ ਜਿਹੜੀ ਉੱਥੇ ਦੀ ਵਿਧਾਨ ਸਭਾ ਉਹਨਾਂ ਦੀ ਜਿਹੜੀ ਉਹ ਬਣਾਉਣ ਦੇ ਲਈ। ਪਰ ਇਹ ਭੁੱਲ ਜਾਂਦੇ ਨੇ ਆਪਣੀਆਂ ਹੀ ਕਈਆਂ ਗੱਲਾਂ ਨੂੰ। ਹੁਣ ਦੇਖੋ ਉਹ ਪਹਿਲੋਂ ਉਹ ਉਹਨਾਂ ਨੂੰ ਕਹਿੰਦੇ ਰਹੇ ਹੋਣੇ ਆ, ਹੁਣ ਇਹ ਉਹਨਾਂ ਨੂੰ ਉਹ ਕਹਿ ਰਹੇ ਆ। ਤੇ ਇਵੈਂਚੁਅਲੀ ਪੰਜਾਬ ਦਾ ਸਕਾ ਹੈ ਕਿਹੜਾ ਆ? ਪੰਜਾਬ ਦੇ ਸਕੇ ਵਾਲੀ ਗੱਲ ਕਰਦਾ ਕੌਣ ਪਿਆ ਆ? ਇਹ ਜਿਹੜੀ ਜ਼ਰੂਰ ਸਾਰੇ ਲੋਕਾਂ ਨੂੰ ਜਿਹੜੀ ਉਹ ਦੇਖਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਕੀ ਗੱਲ ਉਦੋਂ ਦਾ ਤੁਹਾਨੂੰ ਐਡੀ ਜਲਦੀ ਜਿਹੜਾ ਉਹ ਚੇਤਾ ਭੁੱਲ ਜਾਂਦਾ ਆ ਤੇ ਅੱਜ ਤੁਸੀਂ ਇਹ ਜਿਹੜੀਆਂ ਗੱਲਾਂ ਆ ਉਹ ਇਹਨਾਂ ਨੂੰ ਆਖ ਰਹੇ ਆ। ਚਲੋ ਇਹ ਕਰਨ, ਚੰਗੀ ਗੱਲ ਆ ਤੇ ਇਹ ਹੋਣਾ ਤਾਂ ਨਹੀਂ ਚਾਹੀਦਾ। ਪਰ ਅਫਸੋਸ ਵਾਲੀ ਗੱਲ ਆ ਵੀ ਇਹ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੇ ਉਦੋਂ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਦਾ ਧਿਆਨ ਆਉਂਦਾ ਆ ਤੇ ਜਦੋਂ ਸੱਤਾ 'ਚ ਹੋ ਜਾਂਦੇ ਆ ਤੇ ਉਦੋਂ ਘਿਓ ਖਿਚੜੀ ਜਿਹੜੇ ਆ ਪਤਾ ਹੀ ਨਹੀਂ ਲੱਗਦਾ, ਇੱਕਮਿਕ ਹੋ ਕੇ ਚੱਲਦੇ ਆ। ਉਦੋਂ ਇਹਨਾਂ ਦੇ ਪਾਰਟੀ ਪ੍ਰਧਾਨ ਵੱਡੇ ਬਾਦਲ ਉਹ ਜਾ ਕੇ ਦਿੱਲੀ ਬਹਿ ਜਾਂਦੇ ਆ ਵੀ ਮੇਰੀ ਨੂੰਹ ਨੂੰ ਕੋਈ ਨਾ ਕੋਈ ਯੂਨੀਅਨ ਦੀ ਮਿਨਿਸਟਰੀ ਜਿਹੜੀ ਉਹ ਦੇ ਦਿਓ। ਸੀਟਾਂ ਚਾਹੇ ਇਹਨਾਂ ਦੀਆਂ ਬਹੁਤ ਥੋੜ੍ਹੀਆਂ ਹੁੰਦੀਆਂ ਆ ਉਸ ਜਿਹੜੇ ਸਾਂਝੇ ਗੱਠਜੋੜ ਦੇ ਵਿੱਚ। ਉਦੋਂ ਫਿਰ ਬੋਲੀ ਕੌਣ ਬੋਲ ਰਿਹਾ ਹੁੰਦਾ ਹੈ? ਭਾਜਪਾ ਦੀ ਕੌਣ ਬੋਲ ਰਿਹਾ ਹੁੰਦਾ ਹੈ? ਕੇਂਦਰ ਦੀ ਜਿਹੜੀ ਆ ਬੋਲੀ ਉਹ ਕਿਤੇ ਨਾ ਕਿਤੇ ਭੁੱਲ ਜਾਂਦੇ ਆ। ਉਤੋਂ ਨਾਲ ਹੀ ਸੁਖਬੀਰ ਬਾਦਲ ਹੁਣਾਂ ਦਾ ਇੱਕ ਹੋਰ ਬਿਆਨ ਵੀ ਆ ਗਿਆ। ਉਹਨਾਂ ਨੇ ਜਿਹੜਾ ਇਹ ਕਿਹਾ ਵੀ ਕਹਿੰਦੇ ਵੀ ਲੋਕ ਹੁਣ ਅਗਲੇ 4.5 ਸਾਲ ਕਿੱਦਾਂ ਲੰਘਾਉਣੇ ਉਸ ਦਾ ਉਹਨਾਂ ਦਾ ਫਿਕਰ ਜਿਹੜਾ ਉਹਨਾਂ ਨੂੰ ਸਤਾਉਣ ਲੱਗਾ ਪਿਆ ਆ। ਭਾਈ ਜੇ ਤੁਹਾਡੇ 10 ਸਾਲ ਲੰਘਾ ਸਕਦੇ ਆ ਲੋਕ ਤਾਂ ਫਿਰ ਇਹ 4.5 ਸਾਲ ਵੀ ਸ਼ਾਇਦ ਲੰਘ ਹੀ ਜਾਣਗੇ ਲੋਕਾਂ ਦੇ। ਹੁਣ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਕਿੱਦਾਂ ਦੀ ਆ, ਕਿਵੇਂ ਹੋਊਗੀ, ਲੋਕਾਂ ਨੇ ਦੇਖ ਲਿਆ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣਗੇ। ਵਿਚਾਲੇ ਕਈ ਕੁਛ ਜਿਹੜੇ ਆ ਕਈ ਤਰੀਕੇ ਦੀਆਂ ਜਿਹੜੀਆਂ ਇਲੈਕਸ਼ਨਾਂ ਕਈ ਕੁਛ ਜਿਹੜਾ ਉਹ ਆਉਂਦਾ ਰਹਿਣਾ ਆ। ਲੋਕਾਂ ਨੇ ਆਪਣੇ ਫਤਵੇ ਜਿਹੜੇ ਉਹ ਜਾਰੀ ਕਰਦੇ ਰਹਿਣੇ ਆ। ਸੋ ਭਗਵੰਤ ਮਾਨ ਹੁਣੀ ਇਸ ਟਾਈਮ ਗੁਜਰਾਤ ਦੇ ਵਿੱਚ ਪੂਰੀ ਸਰਗਰਮੀ ਜਿਹੜੀ ਉਹ ਕਰ ਰਹੇ ਆ। ਉਹਨਾਂ ਦੇ ਨਾਲ ਬਹੁਤ ਸਾਰੇ ਉਹਨਾਂ ਦੇ ਮਿਨਿਸਟਰ ਤੋਂ ਇਲਾਵਾ ਹੋਰ ਜਿਹੜੇ MLA ਆ ਉਹ ਉੱਥੇ ਪਹੁੰਚੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਪ੍ਰਚਾਰ ਕਰਨ ਦੇ ਲਈ। ਸੋ ਉੱਥੇ ਉਹਨਾਂ ਦੀ ਗੁਜਰਾਤ ਦੇ ਵਿੱਚ ਕੀ ਜਿੱਤ ਹੁੰਦੀ ਆ ਹਾਰ ਹੁੰਦੀ ਉਹ ਦੇਖਣ ਵਾਲੀ ਗੱਲ ਆ। ਪਰ ਇੱਕ ਚੀਜ਼ ਦੇਖੀ ਗਈ ਆ ਵੀ ਹਿਮਾਚਲ ਦੇ ਵਿੱਚ ਅਚਨਚੇਤੇ ਜਿਹੜੀ ਆਮ ਆਦਮੀ ਪਾਰਟੀ ਇੱਦਾਂ ਲੱਗਦਾ ਵੀ ਜਿੱਦਾਂ ਗਾਇਬ ਹੋ ਗਈ ਆ। ਉੱਥੇ ਵੀ ਜ਼ੋਰ ਇਹਨਾਂ ਨੇ ਚੰਗਾ ਜਿਹੜਾ ਉਹ ਲਾਇਆ ਸੀਗਾ ਪਰ ਉੱਥੇ ਕੋਈ ਪੈਰ ਰੱਖਣ ਨੂੰ ਲੱਗਦਾ ਬਹੁਤੀ ਥਾਂ ਆਮ ਆਦਮੀ ਪਾਰਟੀ ਨੂੰ ਬਣੀ ਨਹੀਂ। ਗੁਜਰਾਤ ਦੇ ਵਿੱਚ ਹੁਣ ਦਾਅਵਾ ਪੇਸ਼ ਕਰਦੇ ਆ, ਤਸਵੀਰਾਂ ਵੀਡੀਓਜ਼ ਜਿਹੜੀਆਂ ਉਹ ਆਪਣੀਆਂ ਜਾਰੀ ਕਰਦੇ ਰਹਿੰਦੇ ਆ। ਤੇ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਦਾ ਜ਼ੋਰ ਜਿਹੜਾ ਆ ਉਹ ਇਸ ਟਾਈਮ ਪ੍ਰਧਾਨ ਮੰਤਰੀ ਦੇ ਪਹਿਲੇ ਜਿੱਥੇ ਉਹ ਮੁੱਖ ਮੰਤਰੀ ਰਹੇ ਆ ਗੁਜਰਾਤ ਸੂਬੇ ਦੇ ਵਿੱਚ ਜਿਹੜਾ ਉਹ ਜ਼ਿਆਦਾ ਲੱਗਾ ਪਿਆ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਜਾ ਵੜਿੰਗ ਨੇ ਕਿਹਾ ਸੀਗਾ ਵੀ ਉਸ ਨੂੰ ਧਮਕੀਆਂ ਆ ਰਹੀਆਂ ਆ। ਇਸ ਧਮਕੀਆਂ ਦੇ ਬਾਬਤ ਖਬਰ ਇਹ ਆ ਰਹੀ ਆ ਵੀ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਹਿੰਦੇ ਵੀ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਖਿਲਾਫ ਹੁਣ ਇੱਕ ਕੇਸ ਦਰਜ ਕਰ ਲਿਆ ਗਿਆ ਆ। ਲੁਧਿਆਣਾ ਪੁਲਿਸ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਧਮਕੀਆਂ ਦੇਣ ਵਾਲੇ ਜਿਹੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਸਮੇਤ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਆ। ਜਿਹੜੇ ਕਮਿਸ਼ਨਰੇਟ ਪੁਲਿਸ ਨੇ ਜਿਹੜੇ ACP ਕ੍ਰਾਈਮ ਸੁਮਿਤ ਸੂਦ ਦੀ ਸ਼ਿਕਾਇਤ ਤੇ ਇਹ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਆ। ਸੋ ਕਹਿੰਦੇ ਵੀ ਇਹ ਕੇਸ ਦਰਜ ਹੋਣ ਤੋਂ ਬਾਅਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਵੀ ਜਿਹੜੀ ਹੋ ਸਕਦੀ ਆ। ਕੌਮ ਦਾ ਰਾਖੇ ਕਰਕੇ ਇੰਸਟਾਗ੍ਰਾਮ ਦੇ ਉੱਤੇ ਤੇ ਇੱਕ ਜਿਹੜੀ ਕੌਰ ਮੂਵਮੈਂਟ ਸਿੱਖ ਮੂਵਮੈਂਟ ਦੇ ਨਾਲ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਨਾਮ ਜਿਹੜਾ ਉਹ ਜੁੜਦਾ ਆਇਆ ਆ। ਤੇ ਇਸ ਨੂੰ ਖਬਰ ਲਿਖਣ ਵਾਲੇ ਤਾਂ ਲਿਖਦੇ ਆ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜਿਹੜੇ ਇਹ ਬੜੇ ਨੇੜਲੇ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਆ ਕੇਸ ਦਰਜ ਕਰ ਲਿਆ ਗਿਆ ਆ ਤੇ ਗ੍ਰਿਫਤਾਰੀ ਜਿਹੜੀ ਉਹ ਹੋ ਸਕਦੀ ਹੈਗੀ ਆ। ਸੋ ਇਹ ਇੱਕ ਖਬਰ ਉਧਰਲੇ ਪਾਸੇ ਆ ਰਹੀ ਆ।
ਅਗਲੀ ਜਿਹੜੀ ਗੱਲ ਕਰੀਏ ਖਾਲਸਾ ਵਹੀਰ ਦੀ, ਜਿਹੜੇ ਅੰਮ੍ਰਿਤਪਾਲ ਸਿੰਘ ਜੋ ਕਿ ਇਸ ਟਾਈਮ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਤੁਰੇ ਆ। ਮਹੀਨੇ ਭਰ ਦਾ ਜਿਹੜਾ ਇਹ ਸਮਾਗਮ ਆ, ਖਾਲਸਾ ਵਹੀਰ ਵੱਖ-ਵੱਖ ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚੋਂ ਲੰਘਦਾ ਹੋਇਆ ਇਹ ਉੱਥੇ ਪਹੁੰਚਣਾ ਆ। ਜੰਡਿਆਲੇ ਵੀ ਜਿਹੜਾ ਇਹ ਰੁਕਿਆ ਸੀ, ਜੰਡਿਆਲਾ ਗੁਰੂ ਜਿਹੜਾ ਅੰਮ੍ਰਿਤਸਰ ਤੋਂ ਥੋੜਾ ਹੀ ਜਿਹੜਾ ਦੂਰ ਆ, ਉੱਥੇ ਵੀ ਸੰਗਤਾਂ ਦਾ ਠਾਠਾ ਮਾਰਦਾ ਇਸ ਟਾਈਮ ਇਕੱਠ ਆ। ਸੋ ਇੱਕ ਚੀਜ਼ ਜਿਹੜੀ ਆਪਾਂ ਇਸ ਟਾਈਮ ਦੇਖ ਰਹੇ ਆ ਵੀ ਬਹੁਤ ਸਾਰੇ ਲੋਕ ਬੜੀ ਭਾਵਨਾ ਦੇ ਨਾਲ ਇਸ ਚੀਜ਼ ਦੇ ਨਾਲ ਜੁੜ ਰਹੇ ਆ, ਤੇ ਖਾਸ ਕਰਕੇ ਜਿਹੜੀਆਂ ਪੰਥਕ ਰਵਾਇਤਾਂ, ਖਾਲਸਾਈ ਰਵਾਇਤਾਂ ਆ, ਉਸ ਦੇ ਨਾਲ ਜਿਹੜੇ ਲੋਕ ਆ ਉਹ ਜੁੜਨ ਨੂੰ ਕਾਹਲੇ ਆ। ਤੇ ਇੱਕ ਸਪੇਸ ਸੀਗੀ, ਵੈਕਿਊਮ ਸੀਗਾ, ਤੇ ਅੰਮ੍ਰਿਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੀ ਜਥੇਬੰਦੀ ਵਾਲੇ ਆ, ਉਹ ਆਏ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਜਿਹੜੇ ਪ੍ਰੋਗਰਾਮ ਦਿੱਤੇ ਆ, ਜਿੱਦਾਂ ਦੀ ਉਹਨਾਂ ਦੀ ਇੰਟਰਵਿਊਜ਼ ਆ, ਗੱਲਾਂ ਬਾਤਾਂ ਆ, ਲੋਕਾਂ ਦਾ ਝੁਕਾਅ ਉਹਨਾਂ ਦੇ ਵੱਲ ਨੂੰ ਜਿਹੜਾ ਉਹ ਆਪਾਂ ਦੇਖ ਰਹੇ ਆ। ਤੇ ਇੱਕ ਜਿਹੜੀ ਇਸ ਦੇ ਵਿੱਚ ਸਭ ਤੋਂ ਵੱਡੀ ਤੇ ਅਹਿਮ ਚੀਜ਼ ਆ ਵੀ ਸਿੱਖੀ ਦੇ ਨਾਲ ਲੋਕਾਂ ਨੂੰ ਜੋੜਨ ਦੀ ਜਿਹੜੀ ਇਹਨਾਂ ਦੀ ਪੂਰੀ ਕੋਸ਼ਿਸ਼ ਇਸ ਟਾਈਮ ਚੱਲ ਰਹੀ ਆ, ਤੇ ਇਸ ਦੇ ਉੱਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਤਾਂ ਨਹੀਂ ਜਿਹੜਾ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਉਹਨਾਂ ਨੂੰ ਕਈ ਤਰੀਕੇ ਦੇ ਨਾਲ ਦੇਖਦੇ ਨੇ, ਵਿਚਾਰਦੇ ਨੇ, ਉਹਨਾਂ ਬਾਰੇ ਚਰਚਾਵਾਂ ਜਿਹੜੀਆਂ ਕਰਦੇ ਆ। ਬਾਕੀ ਉਹ ਸਮਾਂ ਜਿਹੜਾ ਤੈਅ ਕਰੂਗਾ ਵੀ ਕਿੱਦਾਂ ਕੀ ਹੁੰਦਾ ਆ, ਪਰ ਸਿੱਖੀ ਦਾ ਪ੍ਰਚਾਰ ਕਰਨਾ, ਅੰਮ੍ਰਿਤ ਜਿਹੜਾ ਛਕਾਉਣ ਵੱਲ ਨੌਜਵਾਨਾਂ ਨੂੰ ਪ੍ਰੇਰਨਾ, ਸਾਰਿਆਂ ਨੂੰ ਪ੍ਰੇਰਨਾ, ਇਸ ਦੇ ਉੱਤੇ ਕੋਈ ਕਿੰਤੂ ਪਰੰਤੂ ਜਿਹੜਾ ਉਹ ਨਹੀਂ ਕਰ ਸਕਦਾ। ਪ੍ਰਿੰਟ ਮੀਡੀਆ ਵਾਲਿਆਂ ਨੇ ਜਿਹੜੀ ਆ ਉਹ ਖਬਰ ਛਾਪੀ ਆ, ਉਹਨਾਂ ਨੂੰ ਅਕਸਰ ਜਦੋਂ ਕੋਈ ਬਹੁਤ ਸਾਰੀਆਂ ਜਿਹੜੇ ਨੈਸ਼ਨਲ ਮੀਡੀਆ ਦੇ ਵਿੱਚ ਆਪਾਂ ਇੱਦਾਂ ਜਿਹੜਾ ਦੇਖਦੇ ਹਾਂ ਵੀ ਉਹਨਾਂ ਨੂੰ ਅਕਸਰ ਕੁਛ ਨਾ ਕੁਛ ਅਜਿਹੀਆਂ ਚੀਜ਼ਾਂ ਦੇ ਵਿੱਚ ਨੁਕਸ ਜਿਹੜਾ ਉਹ ਲੱਭਦਾ ਆ। ਉਹਨਾਂ ਨੇ ਇਹੀ ਲਿਖਿਆ ਵੀ ਖਾਲਿਸਤਾਨ ਆਈਡੀਓਲੋਜੀ, ਵੀ ਉਸ ਦੀ ਭਾਵਨਾ ਰੱਖਣ ਵਾਲਾ ਅੰਮ੍ਰਿਤਪਾਲ ਆ, ਉਹ ਆਪਣਾ ਮਾਰਚ ਪੰਜਾਬ ਦੇ ਵਿੱਚ ਲੈ ਕੇ ਜਾ ਰਿਹਾ ਆ। ਕਹਿੰਦੇ ਵੀ ਗਨਜ਼ ਐਂਡ ਆਲ, ਬਾਕੀ ਉਹ ਸਾਰੀਆਂ ਚੀਜ਼ਾਂ ਦੇ ਨਾਲ ਆ, ਤੇ ਕਹਿੰਦੇ ਵੀ ਫਲਾਉਣੀ ਉਹਨੇ ਸਿੱਖੀ ਆ। ਸ਼ਾਇਦ ਬਹੁਤ ਸਾਰੇ ਜਿਹੜੇ ਪ੍ਰਿੰਟ ਮੀਡੀਆ ਵਾਲੇ ਜਾਂ ਹੋਰ ਜਿਹੜੇ ਲੋਕ ਆ, ਉਹ ਸਿੱਖੀ ਨੂੰ ਤੇ ਸ਼ਸਤਰਾਂ ਨੂੰ ਬੜਾ ਵੱਖ-ਵੱਖ ਕਰਕੇ ਜਿਹੜਾ ਉਹ ਰੱਖਣਾ ਚਾਹੁੰਦੇ। ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਸਿੱਖੀ ਹੈ ਸਿਰਫ ਲੰਗਰ ਛਕਾਉਣ ਤੱਕ ਹੀ ਜਿਹੜੀ ਉਹਨਾਂ ਨੂੰ ਸੀਮਤ ਲੱਗਦੀ ਆ। ਪਰ ਆਈ ਥਿੰਕ ਉਹ ਸਿੱਖੀ ਦੇ ਉਸ ਪੂਰੇ ਆਈਡੀਏ ਨੂੰ ਜਿਹੜਾ ਉਹ ਸਮਝਣ ਦੇ ਵਿੱਚ ਅਜੇ ਤੱਕ ਨਾਕਾਮਯਾਬ ਰਹੇ ਆ। ਮੀਰੀ ਪੀਰੀ ਦੀ ਜਿਹੜੀ ਦਾਤ ਗੁਰੂ ਸਾਹਿਬ ਨੇ ਬਖਸ਼ੀ ਹੈ, ਉਸ ਤੋਂ ਲੈ ਕੇ ਹੁਣ ਤੱਕ ਸਿੱਖੀ ਜਿਹੜੇ ਸ਼ਸਤਰਾਂ ਤੋਂ ਬਗੈਰ ਜਿਹੜੀ ਉਹ ਨਹੀਂ ਆ। ਸੋ ਉਹ ਦੇਖੋ ਪ੍ਰੋਪੇਗੈਂਡਾ ਇੱਕ ਟਰਾਈ ਕਰ ਰਿਹਾ, ਕੋਸ਼ਿਸ਼ ਕਰ ਰਿਹਾ। ਪੰਜਾਬ ਸਰਕਾਰ ਵੀ ਹੁਣ ਉੱਥੇ ਹਥਿਆਰਾਂ ਨੂੰ ਲੈ ਕੇ ਜਿਹੜੀ ਉਹ ਚੀਜ਼ ਕਰ ਰਹੀ ਆ, ਜੋ ਸਾਰਾ ਕੁਝ ਹੋ ਰਿਹਾ ਆ। ਸੋ ਉਹ ਕਿਤੇ ਨਾ ਕਿਤੇ ਇੱਕ ਆਈਡੀਏ ਦੇ ਉੱਤੇ, ਆਈਡੀਓਲੋਜੀ ਦੀ ਉੱਤੇ ਜਿਹੜਾ ਉਹ ਵਾਰ ਕਰਨ ਦੀ ਕੋਸ਼ਿਸ਼ ਆ, ਉਹਦੇ ਉਲਟ ਪ੍ਰੋਪੇਗੈਂਡਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਆ। ਪਰ ਜਿਹੜਾ ਇਹ ਖਾਲਸਾ ਮਾਰਚ, ਖਾਲਸਾ ਵਹੀਰ ਜਿਹੜੀ ਇਸ ਟਾਈਮ ਚੱਲ ਰਹੀ ਆ, ਇਸ ਨੂੰ ਲੈ ਕੇ ਲੋਕ ਕਾਫੀ ਐਕਸਾਈਟਿਡ ਨੇ, ਦੇਖ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇਸ ਤੋਂ ਵਿੱਚੋਂ ਜਿਹੜਾ ਉਹ ਨਿਕਲਦਾ ਆ। ਨਸ਼ਿਆਂ ਦੀ ਜਿਹੜੀ ਗਲਦਾਨ ਦੇ ਵਿੱਚੋਂ ਲੋਕ ਨਿਕਲ ਸਕਣ, ਇਸ ਦੇ ਲਈ ਜਿਹੜਾ ਸਿੱਖੀ ਦਾ ਜਿਹੜਾ ਪਸਾਰ ਆ, ਸਿੱਖੀ ਦਾ ਪ੍ਰਚਾਰ ਆ, ਇਹ ਜ਼ਰੂਰੀ ਆ। ਕੰਮ ਠੰਡਾ ਜਿਹਾ ਹੋਇਆ ਪਿਆ ਸੀਗਾ, ਪਰ ਇਸ ਦੇ ਆਉਣ ਦੇ ਨਾਲ ਥੋੜ੍ਹਾ ਬਹੁਤਾ ਆਪਾਂ ਕਹਿ ਸਕਦੇ ਹਾਂ ਵੀ ਤੇਜ਼ੀ ਆਈ ਆ, ਤੇ ਲੋਕ ਸਿੱਖੀ ਦੇ ਨਾਲ, ਸਿੱਖੀ ਰਵਾਇਤਾਂ ਦੇ ਨਾਲ ਜੁੜਨ, ਇਸ ਦੀ ਇੱਛਾ ਜਿਹੜੀ ਉਹ ਸਾਰਿਆਂ ਦੇ ਵਿੱਚ ਹੀ ਜਿਹੜੀ ਉੱਥੇ ਸੀਗੀ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ। ਯੂਨੀਅਨ ਮਿਨਿਸਟਰ ਜਿਹੜਾ ਪੰਜਾਬ ਤੋਂ ਆ, ਹਰਦੀਪ ਪੁਰੀ, ਉਸਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਆਖਿਆ ਆ, ਕਹਿੰਦਾ ਵੀ ਪਤਾ ਕਰਨਾ ਚਾਹੀਦਾ ਆ ਵੀ ਜਿਹੜਾ ਦੁਬਈ ਦੇ ਵਿੱਚ ਰਹਿ ਕੇ ਆਇਆ ਮੁੰਡਾ ਅੰਮ੍ਰਿਤਪਾਲ ਸਿੰਘ, ਵੀ ਇਹਦਾ ਟਰੈਕ ਰੈਕਡ ਜਿਹੜਾ ਉਹ ਕੀ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲ ਜਿਹੜੇ ਉਹਨਾਂ ਨੇ ਚੱਕਣ ਦੀ ਕੋਸ਼ਿਸ਼ ਕੀਤੀ ਆ, ਤੇ ਕਹਿੰਦੇ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਦੁਬਈ ਤੋਂ ਆ, ਕੀ ਕਿਸੇ ਨੇ ਉਹਦਾ ਟਰੈਕ ਰੈਕਡ ਜਿਹੜਾ ਹੁਣ ਤੱਕ ਚੈੱਕ ਕੀਤਾ ਹੈ। ਇਹ ਚੰਡੀਗੜ੍ਹ ਦੇ ਵਿੱਚ ਇੱਕ ਰੁਜ਼ਗਾਰ ਮੇਲਾ ਜਿੱਥੇ ਆਰਗੇਨਾਈਜ਼ ਕੀਤਾ ਗਿਆ ਸੀ, ਉੱਥੇ ਮੀਡੀਆ ਦੇ ਨਾਲ ਹਰਦੀਪ ਪੁਰੀ ਗੱਲਬਾਤ ਕਰਦੇ ਹੋਏ ਇਹ ਬਿਆਨ ਜਿਹੜੇ ਉਹ ਦੇ ਰਹੇ ਸੀਗੇ। ਖਾਲਸਾ ਵਹੀਰ ਜੇ ਦੱਸਦੇ ਜਾਈਏ, ਸਿੱਖੀ ਦੇ ਵਿੱਚ ਇੱਕ ਬਹੁਤ ਪੁਰਾਣਾ ਜਿਹੜਾ ਟ੍ਰੈਡੀਸ਼ਨ ਆ, ਧਰਮ ਪ੍ਰਚਾਰ ਦਾ ਇੱਕ ਜ਼ਰੀਆ ਜਿਹੜਾ ਉਹ ਮੰਨਿਆ ਜਾਂਦਾ ਆ। ਸੋ ਇਸ ਵਾਰੀ ਵੀ ਇਹੀ ਜਿਹੜਾ ਆ ਵੀ ਥਾਂ ਥਾਂ ਤੇ ਜਿੱਥੇ ਜਿਹੜਾ ਉਹ ਰੁਕਣਾ ਆ, ਉੱਥੇ ਕੀਰਤਨ ਕਥਾ ਜਿਹੜੀ ਆ ਉਹ ਹੋਊਗੀ। ਸੋ ਅੰਮ੍ਰਿਤਪਾਲ ਸਿੰਘ ਹੁਣੀ ਜਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਵਾਲੇ ਆ, ਉਹ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਦੇਖ ਰਹੇ ਆ, ਤੇ ਲੋਕ ਜਿਹੜਾ ਅੰਮ੍ਰਿਤਪਾਲ ਸਿੰਘ ਆ ਉਸ ਨੂੰ ਉਸੇ ਨਜ਼ਰਾਂ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਵੀ ਸ਼ਾਇਦ
ਜਿਹੜਾ ਸਿੱਖਾਂ ਨੂੰ ਇੱਕ ਲੀਡਰ ਦੇ ਵਜੋਂ ਜਿਹੜਾ ਉਹ ਮੁੜ ਕੇ ਉੱਭਰ ਕੇ ਆਇਆ ਆ। ਲੀਡਰ ਬਣਦਾ ਹੈ ਕਿ ਨਹੀਂ ਬਣਦਾ, ਇਹ ਤਾਂ ਆਉਣ ਵਾਲਾ ਵਕਤ ਦੱਸੂਗਾ, ਪਰ ਜਿਹੜਾ ਧਰਮ ਪ੍ਰਚਾਰ ਇਸ ਦੇ ਨਾਲ ਜਿਹੜਾ ਹੋ ਰਿਹਾ, ਸਿੱਖੀ ਦਾ ਪ੍ਰਸਾਰ ਜਿਹੜਾ ਹੋਊਗਾ, ਉਸ ਨੂੰ ਸਾਰੇ ਹੀ ਜਿਹੜੇ ਸਿੱਖ ਨੇ, ਸਾਰੇ ਪੰਥਕ ਜਿਹੜੀ ਸੋਚ ਰੱਖਣ ਵਾਲੇ ਆ, ਉਸ ਨੂੰ ਵੈਲਕਮ ਕਰਦੇ ਨੇ। ਤੇ ਇੱਥੇ ਜਿਹੜੀਆਂ ਹੁਣ ਆਪਣਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆ, ਉਸ ਨੂੰ ਆਪਾਂ ਹੁਣ ਸਮਾਪਤ ਕਰਾਂਗੇ। ਇੱਕ ਹੁਣ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ ਅਪਡੇਟ ਅਮਰੀਕਾ ਦੇ ਵਿੱਚ ਅਪਡੇਟ ਟਰੱਕਿੰਗ ਨੂੰ ਲੈ ਕੇ, ਜਿਸ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਸਿੰਘ ਜੀ ਆਪਣੇ ਨਾਲ ਜਿਹੜੇ ਜੁੜਨਗੇ, ਤੇ ਗੱਲਬਾਤ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਕੀ ਚੱਲ ਰਿਹਾ ਆ ਉਸ ਦੇ ਬਾਰੇ ਕਰਾਂਗੇ। ਅੱਜ ਥੈਂਕਸਗਿਵਿੰਗ ਦਾ ਵੀ ਜਿਹੜਾ ਦਿਨ ਆ, ਸੋ ਸਾਡੇ ਵੱਲੋਂ ਵੀ, ਪੂਰੀ ਟੀਮ ਵੱਲੋਂ ਵੀ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਹੈਪੀ ਥੈਂਕਸਗਿਵਿੰਗ। ਸ਼ੁਕਰਾਨਾ ਕਰੀਏ ਪ੍ਰਮਾਤਮਾ ਦਾ ਵੀ ਵਧੀਆ ਥਾਂ ਦੇ ਉੱਤੇ ਆ, ਵਧੀਆ ਰੁਜ਼ਗਾਰਾਂ ਦੇ ਨਾਲ ਜੁੜੇ ਆ, ਜਿੱਦਾਂ ਵੀ ਆ ਵੀ ਸੁੱਖ ਸ਼ਾਂਤੀ ਜਿਹੜੀ ਉਹ ਰਵੇ, ਤੇ ਸ਼ੁਕਰਾਨਾ ਕਰੀਏ ਪ੍ਰਮਾਤਮਾ ਦਾ ਵੀ ਇਹ ਸਵਾਸ ਜਿਹੜੇ ਆਪਾਂ ਨੂੰ ਬਖਸ਼ੇ ਆ, ਤੇ ਵਧੀਆ ਕੰਮਕਾਜ ਜਿਹੜੇ ਸਾਰਿਆਂ ਦੇ ਇੱਦਾਂ ਪ੍ਰਮਾਤਮਾ ਚੱਲਦਾ ਰੱਖਣ। ਸੋ ਹੈਪੀ ਥੈਂਕਸਗਿਵਿੰਗ ਹੈ ਜੀ। ਸਮੂਹ ਪੰਜਾਬੀ ਰੇਡੀਓ ਯੂਐਸ ਦੀ ਟੀਮ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਆ ਅਗਲੇ ਪ੍ਰੋਗਰਾਮ 'ਚ, ਉਦੋਂ ਤੱਕ ਲਈ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।